ਜੀ ਰਾਜਕਨਵੀਰ ਸਿੰਘ ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਖਬਰਾਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਰੀਨੋ ਨਵਾਡਾ, ਉੱਥੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨਗਰ ਕੀਰਤਨ ਸੀਗਾ ਵਿਸਾਖੀ ਦੇ ਸੰਬੰਧ ਦੇ ਵਿੱਚ, ਤੇ ਕਾਫੀ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਹੋਈਆਂ ਸੀ। ਕੈਲੀਫੋਰਨੀਆ ਤੋਂ ਵੀ ਦੂਰੋਂ ਦੂਰੋਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਉੱਥੇ ਮਿਲੇ ਵੀ। ਸੋ ਉਹ ਸਾਰੀ ਕਵਰੇਜ ਜਿਹੜੀ ਆ ਨਗਰ ਕੀਰਤਨ ਦੀ ਆਲਰੇਡੀ YouTube ਪੰਜਾਬੀ ਰੇਡੀਓ USA ਦਾ ਜਿਹੜਾ ਹੈਗਾ ਫੇਸਬੁੱਕ ਆ ਉਹਦੇ ਉੱਤੇ ਪਈ ਹੈਗੀ ਆ। ਲਾਈਵ ਕਵਰੇਜ ਵੀ ਆਪਾਂ ਕੱਲ ਤੁਹਾਨੂੰ ਦਿਖਾ ਲਈ ਸੀ। ਸੋ ਬਹੁਤ ਹੀ ਸੰਗਤਾਂ ਦਾ ਜਿਹੜਾ ਪਿਆਰ ਆਪਸ 'ਚ, ਕਿਉਂਕਿ ਰੀਨੋ ਜਿਹੜੀ ਕਮਿਊਨਿਟੀ ਆ, ਸਿੱਖ ਕਮਿਊਨਿਟੀ 100-150 ਪਰਿਵਾਰ ਆ, ਤੇ ਬੜਾ ਪਿਆਰ ਆ ਉਹਨਾਂ ਦਾ ਆਪਸ ਦੇ ਵਿੱਚ। ਸਾਰੇ ਵਧੀਆ ਸੇਵਾਦਾਰ, ਤੇ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਕੱਲ ਜਿਹੜਾ ਰਿਹਾ, ਤੇ ਸਾਡੀ ਟੀਮ ਜਿਹੜੀ ਉੱਥੇ ਪਹੁੰਚੀ ਹੋਈ ਸੀ। ਆਪਾਂ ਸੋ ਜਿੰਨਾ ਕੁ ਤੁਹਾਨੂੰ ਜਿਹੜਾ ਮੈਕਸੀਮਮ ਦਿਖਾ ਸਕਦੇ ਸੀ ਉਹ ਪ੍ਰੋਗਰਾਮ ਤੁਹਾਨੂੰ ਲਾਈਵ ਦਿਖਾ ਲਿਆ। ਬਿਲਕੁਲ ਜੀ, ਅੰਦਰੋਂ ਵੀ ਬਾਹਰੋਂ ਵੀ ਫਲੋਟ ਦੇ ਨਾਲ ਵੀ, ਤੇ ਉਸ ਦੇ ਨਾਲ ਅੰਦਰੋਂ ਜੋ ਸਮਾਗਮ ਸਵੇਰ ਦੇ ਤੋਂ ਲੈ ਕੇ ਤੇ ਚਾਹੇ ਜਦੋਂ ਨਗਰ ਕੀਰਤਨ ਰਵਾਨਗੀ ਵੀ ਹੋ ਗਈ ਸੀ ਉਸ ਤੋਂ ਮਗਰੋਂ ਵੀ ਉਹ ਸਾਰਾ ਜਿਹੜਾ ਉਹ ਆਪਾਂ ਆਪਣੀਆਂ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਸਰੋਤੇ ਦਰਸ਼ਕ ਆ ਉਹਨਾਂ ਤੱਕ ਜਿਹੜੀਆਂ ਆਪਾਂ ਪਹੁੰਚਾਈਆਂ। ਸੋ ਉਮੀਦ ਕਰਦੇ ਹਾਂ ਤੁਸੀਂ ਪਸੰਦ ਕੀਤਾ ਹੋਊਗਾ। ਬਹੁਤ ਹੀ ਖੁਸ਼ਨੁਮਾ ਮਾਹੌਲ ਦੇ ਵਿੱਚ ਸੰਗਤਾਂ ਦੇ ਇਕੱਠ 'ਚ ਇਹ ਜਿਹੜਾ ਨਗਰ ਕੀਰਤਨ ਆ ਸਫਲਤਾਪੂਰਵਕ ਜਿਹੜਾ ਉਹ ਸੰਪੂਰਨ ਹੋਇਆ ਆ, ਤੇ ਭਾਰੀ ਉਤਸ਼ਾਹ ਸੀ ਸੰਗਤਾਂ ਦੇ ਵਿੱਚ। ਹਰਜੋਤ ਸਿੰਘ ਜੀ, ਮੁੱਖ ਤੌਰ ਦੇ ਉੱਤੇ ਆਪਾਂ ਜਿੱਦਾਂ ਦੇਖਿਆ ਵੀ ਜਿੱਥੇ ਘੱਟ ਹੁੰਦੇ ਆ ਸਮਾਗਮ ਉੱਥੇ ਸੰਗਤਾਂ ਦੇ ਵਿੱਚ ਚਾਅ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਆ। ਸੋ ਰੀਨੋ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਨੇ। ਉੱਥੇ ਉਹਨਾਂ ਨੇ ਦੂਸਰੀ ਵਾਰ ਇਹ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਉਹ ਸਜਾਇਆ ਸੀ। ਸੋ ਉਸ ਦੀ ਜਿਹੜੀ ਕਵਰੇਜ ਆ ਉਹ ਪੰਜਾਬੀ ਰੇਡੀਓ USA ਦੇ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ, ਫੇਸਬੁੱਕ YouTube ਦੇ ਉੱਤੇ, ਪੰਜਾਬੀ TV USA ਦੇ ਉੱਤੇ ਵੀ ਜਿਹੜੀ ਉਹ ਪਈ ਹੋਈ ਆ। ਤੁਸੀਂ ਉੱਥੇ ਜਾ ਕੇ ਜਿਹੜਾ ਆ ਉਹ ਦਰਸ਼ਨ ਕਰ ਸਕਦੇ ਆ ਇਹਨਾਂ ਪੂਰੇ ਸਮਾਗਮਾਂ ਦੇ। ਜੀ, ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਸੀ ਉਹਨਾਂ ਨੇ ਅਵਤਾਰ ਸਿੰਘ ਉਹਨਾਂ ਦੀ ਬੁੱਕ ਜਿਹੜਾ ਆ ਉਹ ਵੀ ਖਰੀਦੀ, ਤੇ ਸੰਕਲਪ ਜੀ ਤੇ ਪਸੰਦ ਵੀ ਕੀਤੀ। ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ, ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ, ਬਹੁਤ ਜ਼ਿਆਦਾ ਪਸੰਦ ਕਰਦੇ ਹੈਗੇ ਆ ਵੀ ਇੰਨਾ ਜ਼ਿਆਦਾ ਨੌਲੇਜ ਜਿਹੜਾ ਉਹ ਗਲੋਬਲ ਲੈਵਲ ਦੇ ਉੱਤੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਕੀ ਕੁਝ ਵਾਪਰਿਆ ਉਹ ਦੱਸਦੇ ਆ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਅਵਤਾਰ ਸਿੰਘ ਉਹਨਾਂ ਦੀਆਂ ਬੁੱਕਸ ਯੂਬਾ ਸਿਟੀ ਤੇ ਸੈਕਰਾਮੈਂਟੋ ਵੀ ਪਹੁੰਚ ਚੁੱਕੀਆਂ ਹੈਗੀਆਂ। ਜੇ ਕਿਸੇ ਸਰੋਤੇ ਨੂੰ ਚਾਹੀਦੀ ਹੋਈ ਤੇ ਤੁਸੀਂ ਕਾਲ ਕਰ ਲਿਓ ਰੇਡੀਓ ਸਟੇਸ਼ਨ ਤੇ, ਫਿਰ ਉੱਥੋਂ ਤੁਸੀਂ ਲੋਕਲ ਵੀ ਪਿਕਅਪ ਕਰ ਸਕਦੇ ਜੀ। ਬਿਲਕੁਲ, ਪ੍ਰਾਪਤ ਕਰਨ ਦੇ ਲਈ, ਕਿਤਾਬ ਪ੍ਰਾਪਤ ਕਰਨ ਦੇ ਲਈ ਨੰਬਰ ਹੈ 408-272-5200 4082725200 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਡਾਇਗਨੋਸ ਕੀਤਾ ਗਿਆ ਹੈਗਾ, ਕਹਿੰਦੇ ਅਗਰੈਸਿਵ ਫਾਰਮ ਆਫ ਪ੍ਰੋਸਟੇਟ ਕੈਂਸਰ। ਤੇ ਇਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਕਹਿੰਦੇ ਵੀ ਮੈਂ ਵੀ ਰੱਬ ਅੱਗੇ ਅਰਦਾਸ ਕਰਦਾ ਵੀ ਉਹ ਠੀਕ ਹੋਣ, ਤੇ ਨਾਲ ਉਹਨਾਂ ਦੀ ਜਿਹੜੀ ਵਾਈਫ ਮਲਾਨੀਆ ਟਰੰਪ ਵੀ ਭਈ ਜਿਹੜੇ ਸਾਡੇ ਪ੍ਰੈਜ਼ੀਡੈਂਟ, ਸਾਬਕਾ ਪ੍ਰੈਜ਼ੀਡੈਂਟ ਹੈਗੇ ਆ, ਉਹ ਇਸ ਚੀਜ਼ ਤੋਂ ਛੁਟਕਾਰਾ ਪਾਉਣ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਡਾਇਗਨੋਸ ਕੀਤਾ ਗਿਆ ਜਦੋਂ ਉਹਨਾਂ ਦੇ ਕੋਈ ਯੂਰੀਨਰੀ ਸਿੰਪਟਮਸ ਨਿਕਲੇ। ਡਾਕਟਰ ਨੇ ਇਹ ਕਿਹਾ ਵੀ ਉਹਨਾਂ ਨੂੰ ਜਿਹੜਾ ਪ੍ਰੋਸਟੇਟ ਹੈਗਾ ਆ। ਸੋ ਹੁਣ ਉਹਨਾਂ ਦਾ ਜਿਹੜਾ ਇਲਾਜ ਆ ਉਹ ਚੱਲ ਰਿਹਾ ਹੈਗਾ। ਪਰ ਬਾਈਡਨ ਹੁਣੀ 82 ਸਾਲਾਂ ਦੇ ਆ, ਓਲਡੈਸਟ ਸਰਵਿੰਗ ਪ੍ਰੈਜ਼ੀਡੈਂਟ ਸੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਹੈਗੇ ਆ, ਤੇ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਕਹਿੰਦੇ ਵੀ ਗੁੱਡ ਹੈਲਥ ਦੇ ਵਿੱਚ ਆ। ਪਰ ਜਿਸ ਤਰ੍ਹਾਂ ਦੱਸਿਆ ਹੈਗਾ ਵੀ ਇੱਕ ਡਾਕਟਰ ਜੱਡ ਮੋਲ ਪ੍ਰੋਸਟੇਟ ਕੈਂਸਰ ਦੇ ਐਕਸਪਰਟ ਡਿਊਕ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਵੀ ਯੂਜ਼ਲੀ ਕੀ ਹੁੰਦਾ ਵੀ ਜੇ ਕਿਸੇ ਬੰਦੇ ਦੇ ਵਿੱਚ ਜਿਹੜਾ ਪ੍ਰੋਸਟੇਟ ਕੈਂਸਰ ਹੋ ਜਾਏ ਉਹ 5, 7, 10 ਸਾਲ ਤੱਕ ਵੀ ਰਹਿ ਸਕਦਾ ਹੈਗਾ ਜੇ ਉਹਨਾਂ ਦਾ ਜੇ ਇਲਾਜ ਚੱਲਦਾ ਰਹੇ। ਜੀ। ਸੋ ਹਰਜੋਤ ਸਿੰਘ ਜੀ, ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੂੰ ਇਹ ਸਟੇਜ 4 ਮੈਟਾਸਟੈਟਿਕ ਪ੍ਰੋਸਟੇਟ ਕੈਂਸਰ ਜਿਹੜਾ ਇਹ ਡਾਇਗਨੋਸ ਕੀਤਾ ਗਿਆ ਆ। ਸੋ ਮੈਟਾਸਟੈਟਿਕ ਦਾ ਮਤਲਬ ਹੁੰਦਾ ਆ ਵੀ ਜਿੱਥੇ ਸ਼ੁਰੂ ਹੋਇਆ ਸੀ ਕੈਂਸਰ ਉਸ ਤੋਂ ਬਾਅਦ ਦੇ ਵਿੱਚ ਸਰੀਰ ਦੇ ਹੋਰ ਅੰਗ ਦੇ ਵਿੱਚ ਵੀ ਉਹ ਫੈਲ ਚੁੱਕਾ ਆ। ਹੁਣ ਸਵਾਲ ਤਾਂ ਦੇਖੋ ਹਰਜੋਤ ਸਿੰਘ ਜੀ ਉੱਠਣਾ ਹੀ ਆ। ਅਮਰੀਕਾ ਦੇ ਦੁਨੀਆ ਦੇ ਟੌਪ ਦੇ ਜਿਹੜੇ ਡਾਕਟਰਸ ਆ ਉਹਨਾਂ ਦੀ ਟੀਮ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਇਰਦ ਗਿਰਦ ਜਿਹੜੀ ਉਹ ਰਹਿੰਦੀ ਆ। ਜੇ ਹੁਣ ਸਟੇਜ 4 ਦੇ ਉੱਤੇ ਡਾਇਗਨੋਸ ਹੋ ਰਿਹਾ ਹੈ ਤਾਂ ਮਤਲਬ ਉਹਨਾਂ ਨੂੰ ਪਹਿਲੋਂ ਤੋਂ ਰਿਹਾ ਹੋ ਸਕਦਾ ਆ। ਓਬਵੀਅਸਲੀ ਇਹ ਡਾਇਗਨੋਸ ਪਹਿਲੋਂ ਜਿਹੜੇ ਕਰਦੇ ਹੋਏ ਉਹ ਕਿਤੇ ਨਾ ਕਿਤੇ ਜਿਹੜੀ ਉਹ ਅਰਲੀ ਸਟੇਜਿਸ ਆ ਇਸ ਕੈਂਸਰ ਦੀਆਂ ਮਿਸ ਹੋਈਆਂ ਆ, ਕਿਉਂਕਿ ਜਿਹੜੇ
ਰਾਸ਼ਟਰਪਤੀ ਬਾਈਡਨ ਆ, ਉਹਨਾਂ ਦੇ ਕਾਰਜਕਾਲ ਖਤਮ ਹੋਏ ਨੂੰ ਅਜੇ 3 ਕੁ ਮਹੀਨੇ ਹੀ ਹੋਏ ਆ, 3-4 ਮਹੀਨੇ ਜਿਹੜੇ ਕਹਿ ਲਓ ਵੀ ਹੋਏ ਆ। ਸੋ ਅੱਜ ਇਸ ਬਾਬਤ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਸ ਸੰਬੰਧ ਦੇ ਵਿੱਚ ਜਿਹੜੇ ਡਾਕਟਰਸ ਨੂੰ ਲੈ ਕੇ ਵੀ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਆ। ਕਹਿੰਦੇ ਵੀ ਉਹਨਾਂ ਨੂੰ ਭਰੋਸਾ ਆ ਵਾਈਟ ਹਾਊਸ ਦੇ ਡਾਕਟਰਸ ਦੇ ਵਿੱਚ ਵੀ, ਚਾਹੇ ਉਹਨਾਂ ਨੇ ਜਿਹੜੇ ਪ੍ਰੋਸਟੇਟ ਕੈਂਸਰ ਬਾਈਡਨ ਹੁਣਾਂ ਦੇ ਡਾਇਗਨੋਸਿਸ ਦੇ ਅਰਲੀ ਸਟੇਜਿਸ ਆ, ਉਹਨਾਂ ਨੂੰ ਮਿਸ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਸ ਦੇ ਬਾਬਤ ਜਿਹੜੇ ਕੈਰੋਲਿਨ ਲਿਵਿਟ ਹੁਣਾਂ ਨੇ ਵੀ ਜਿਹੜੀ ਪ੍ਰੈਸ ਰਿਲੀਜ਼ ਦੇ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਸੀਗੀ। ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਬਾਈਡਨ ਹੁਣਾਂ ਨੂੰ ਜਿਹੜਾ ਸਟੇਜ 4 ਮੈਟਾਸਟੈਟਿਕ ਪ੍ਰੋਸਟੇਟ ਕੈਂਸਰ ਹੈਗਾ ਆ। ਤੇ ਵਾਈਟ ਹਾਊਸ ਦੇ ਡਾਕਟਰਸ ਦੇ ਬਾਰੇ ਸਵਾਲ ਪੁੱਛਿਆ ਗਿਆ ਸੀਗਾ ਪੀਟਰ ਡੂਸੀ ਹੁਣਾਂ ਦੇ ਦੁਆਰਾ, ਜਿਹੜੇ ਫੌਕਸ ਨਿਊਜ਼ ਦੇ ਆ, ਤੇ ਉਹਦੇ ਜਵਾਬ ਦੇ ਵਿੱਚ ਕਿਹਾ ਸੀ, ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਇਸ ਟਾਈਮ ਬਿਲਕੁਲ ਵੀ ਕੰਸਰਨਡ ਨਹੀਂ ਆ ਵਾਈਟ ਹਾਊਸ ਦੇ ਫਿਜ਼ੀਸ਼ੀਅਨਸ ਜਾਂ ਡਾਕਟਰਸ ਨੂੰ ਜਿਹੜਾ ਉਹ ਲੈ ਕੇ। ਉਹ ਮੰਨਦੇ ਨੇ ਵੀ ਉਹ ਫਿਨੋਮੀਨਲ ਨੇ, ਉਹ ਟੌਪ ਦੇ ਉੱਤੇ ਹੈਗੇ ਨੇ, ਤੇ ਜਿਹੜੀ ਟੀਮ ਆ ਫਿਜ਼ੀਸ਼ੀਅਨਸ ਦੀ ਉਹ ਪ੍ਰੈਜ਼ੀਡੈਂਟ ਦੀ ਜਿਹੜੀ ਆ ਵਾਲਟਰ ਰੀਡ ਮੈਡੀਕਲ ਸੈਂਟਰ ਦੇ ਵਿੱਚ ਵਧੀਆ ਧਿਆਨ ਜਿਹੜੀ ਉਹ ਰੱਖੇਗੀ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਤੇ ਹਰਜੋਤ ਸਿੰਘ ਜੀ, ਹੁਣ ਸਵਾਲ ਇਸ ਤੋਂ ਇਲਾਵਾ ਪੋਲੀਟੀਕਲੀ ਵੀ ਜਿਹੜੇ ਉੱਠਣਗੇ ਹੀ। ਚਲੋ ਆਪਾਂ ਵੀ ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਵੀ ਕੋਈ ਵੀ ਜਾਣਾ, ਬਹੁਤ ਬਹੁਤ ਭੈੜੀ ਇਹ ਬਿਮਾਰੀ ਆ, ਕਿਸੇ ਨੂੰ ਵੀ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਨਾ ਆਉਣ, ਚਾਹੇ ਉਹ ਤੁਹਾਡਾ ਕੋਈ ਪੋਲੀਟੀਕਲ ਦੁਸ਼ਮਣ ਆ, ਤੇ ਚਾਹੇ ਕੋਈ ਕਿਸੇ ਦੇ ਵਿਚਾਰਕ ਮਤਭੇਦ ਹੁੰਦੇ ਆ ਕਈਆਂ ਦੇ ਨਾਲ। ਇਹ ਬਿਮਾਰੀ ਬਹੁਤ ਭੈੜੀ ਆ, ਬਹੁਤ ਕੁਛ ਖਰਾਬ ਕਰਦੀ ਆ। ਪਰ ਇਹਦੇ ਵਿੱਚ ਸਵਾਲ ਜਿਹੜੇ ਹੁਣ ਇਹ ਉੱਠਦੇ ਆ ਵੀ ਇੱਕ ਹੁਣ ਉਹਨਾਂ ਦੀ ਜਿਹੜੀ ਮੈਂਟਲ ਸਥਿਤੀ ਦੀ ਡਿਕਲਾਈਨ ਨੂੰ ਲੈ ਕੇ ਜਿਹੜੀਆਂ ਕੁਛ ਆ ਰਹੀਆਂ ਰਿਪੋਰਟਸ, ਸਪੈਸ਼ਲ ਕਾਉਂਸਲ ਹਰ ਦੇ ਨਾਲ ਉਹਨਾਂ ਦੀ ਜਿਹੜੀ ਇੰਟਰਵਿਊ ਆ, ਉਹਦੇ ਕੁਛ ਆਪਾਂ ਦੇਖਿਆ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ। ਫਿਰ ਜਿਹੜਾ ਟੇਪ ਜਿਹੜਾ ਹੈਗਾ ਜੇਕ ਟੈਪਰ, ਉਸ ਦੀ ਜਿਹੜੀ ਕਿਤਾਬ ਆ ਰਹੀ ਆ, ਜਿਸ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗ ਰਿਹਾ ਵੀ ਰਾਸ਼ਟਰਪਤੀ ਬਾਈਡਨ ਹੁਣਾਂ ਨਾਲ ਤੇ ਉਹਨਾਂ ਦੇ ਕੈਬਨਿਟ ਦੇ ਵਿੱਚ ਦੂਰੀ ਤੇ ਉਹਨਾਂ ਨੂੰ ਭੁੱਲਣ ਦੀ ਜਿਹੜੀ ਯਾਦਦਾਸ਼ਤ ਦੀ ਜਿਹੜੀ ਟੈਨਸ਼ਨ ਸੀ, ਤੇ ਫਿਰ ਉਹਨਾਂ ਨੇ ਦੂਜੀ ਵਾਰੀ ਫਿਰ ਰੀ-ਇਲੈਕਸ਼ਨ ਦੇ ਲਈ ਰਨ ਕਰਨ ਦੀ ਜਿਹੜੀ ਉਹ ਕੀਤੀ। ਸੋ ਪੋਲੀਟੀਕਲੀ ਵੀ ਜਿਹੜੇ ਉਹ ਹੋਰ ਕਈ ਸਵਾਲ ਜਿਹੜੇ ਉਹ ਨਾਲ ਦੇ ਨਾਲ ਓਬਵੀਅਸਲੀ ਆਉਣਗੇ। ਨੋ ਡਾਊਟ ਇਸ ਟਾਈਮ ਬਹੁਤ ਹੀ ਸਿਹਤ ਦੇ ਪੱਖ ਤੋਂ ਇੱਕ ਜਿਹੜੇ ਬਹੁਤ ਗੰਭੀਰ ਸਥਿਤੀ ਦੇ ਵਿੱਚੋਂ ਲੰਘ ਰਹੇ ਆ, ਪਰ ਨਾਲ ਦੇ ਨਾਲ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਤੌਖਲੇ ਸਵਾਲ ਆ ਪੁਰਾਣੇ ਕਾਰਜਕਾਲ ਨੂੰ ਲੈ ਕੇ ਵੀ, ਤੇ ਉਹ ਸਾਰੀਆਂ ਸਵਾਲ ਜਿਹੜੇ ਉਹ ਨਾਲ ਦੇ ਨਾਲ ਵੀ ਜਿਹੜੇ ਉਹ ਆ ਰਹੇ ਆ ਵੀ ਇਹ ਸਾਰਾ ਕੁਛ ਜਿਹੜਾ ਉਹ ਕਿੱਦਾਂ ਪੈਰਲਲੀ ਜਿਹੜਾ ਇਹ ਸਾਰੀਆਂ ਚੀਜ਼ਾਂ ਦੇ ਜਿਹੜਾ ਉਹ ਵਾਪਰ ਰਿਹਾ ਸੀਗਾ। ਜੀ, ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣੀ ਅੱਜ ਹੁਣ ਤੋਂ ਥੋੜਾ ਸਮਾਂ ਪਹਿਲਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ, ਤਾਂ ਕਿ ਯੂਕਰੇਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਆ ਉਸ ਨੂੰ ਰੋਕਿਆ ਜਾ ਸਕੇ। ਪ੍ਰੈਜ਼ੀਡੈਂਟ ਪੁਟਿਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਟਰੂਪਸ ਆ ਉਹ ਯੂਕਰੇਨ ਦੇ ਵਿੱਚ ਫਰਵਰੀ 2022 ਦੇ ਵਿੱਚ ਭੇਜ ਦਿੱਤੇ, ਤੇ ਹਜੇ ਤੱਕ ਵੀ ਜਿਹੜੀ ਉਹ ਲੜਾਈ ਆ ਚੱਲ ਰਹੀ ਹੈਗੀ ਆ। ਤੇ ਕਹਿੰਦੇ ਵੀ ਇਹ ਵਨ ਆਫ ਦਾ ਗ੍ਰੇਵੈਸਟ ਕਨਫਰੰਟੇਸ਼ਨ ਹੈਗੀ ਆ, ਬਹੁਤ ਹੀ ਖਤਰਨਾਕ ਲੜਾਈ ਹੈਗੀ ਆ ਰਸ਼ੀਆ ਤੇ ਵੈਸਟ ਦੇ ਵਿਚਾਲੇ ਹੀ ਕਹਿ ਸਕਦੇ ਆ। 1962 ਦਾ ਜਦੋਂ ਕਿਊਬਨ ਮਿਜ਼ਾਈਲ ਕ੍ਰਾਈਸਿਸ ਹੋਇਆ ਸੀ ਉਸ ਤੋਂ ਬਾਅਦ, ਤੇ ਡੈਡਲੀਐਸਟ ਕਨਫਲਿਕਟ ਕਹਿ ਸਕਦੇ ਆ, ਕਹਿੰਦੇ ਵਰਲਡ ਵਾਰ 2 ਤੋਂ ਬਾਅਦ, ਤੇ ਜਿਹਦੇ ਵਿੱਚ ਯੂਨਾਈਟਿਡ ਸਟੇਟਸ ਇਸ ਤੋਂ ਬਾਹਰ ਨਿਕਲਣਾ ਚਾਹੁੰਦਾ ਹੈਗਾ। ਪ੍ਰੈਜ਼ੀਡੈਂਟ ਟਰੰਪ ਹੋਣੀ ਆਪਣੇ ਆਪ ਨੂੰ ਆਪਣੀ ਛਵੀ ਇਸ ਤਰ੍ਹਾਂ ਛੱਡ ਕੇ ਜਾਣਾ ਚਾਹੁੰਦੇ ਆ ਵੀ ਉਹ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੀਸ ਮੇਕਰ ਵਜੋਂ ਆਏ ਸੀ। ਵਾਰ-ਵਾਰ ਉਹਨਾਂ ਨੇ ਇਹ ਕਿਹਾ ਹੈ ਵੀ ਜੋ ਬਲੱਡਬਾਥ ਹੋ ਰਿਹਾ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿਚਾਲੇ, ਤੇ ਮੇਰੀ ਪੂਰੀ ਕੋਸ਼ਿਸ਼ ਹੈਗੀ ਆ ਇਸ ਨੂੰ ਰੋਕਿਆ ਜਾਵੇ। ਤੇ ਹੁਣ ਪ੍ਰੈਸ਼ਰ ਦੇ ਅੰਡਰ ਆ ਟਰੰਪ ਹੋਣੀ। ਪਿਛਲੇ ਦਿਨਾਂ 'ਚ ਇਸਤਾਨਬੁਲ 'ਚ ਜਿਹੜੀ ਮੀਟਿੰਗ ਹੋਈ ਸੀ ਉੱਥੇ ਪੁਟਿਨ ਹੋਣੀ ਖੁਦ ਨਹੀਂ ਗਏ, ਟਰੰਪ ਹੋਣੀ ਵੀ ਜਾਣਾ ਸੀ, ਉਹ ਵੀ ਨਹੀਂ ਗਏ ਫਿਰ। ਪਰ ਜੋ ਦੋਨਾਂ ਮੁਲਕਾਂ ਦੇ ਹੋਰ ਲੀਡਰਸ ਹੈਗੇ ਡਿਫੈਂਸ ਦੇ ਜਾਂ ਫੋਰਨ ਦੇ, ਉਹਨਾਂ ਨੇ ਗੱਲਬਾਤ ਜ਼ਰੂਰ ਕੀਤੀ ਹੈਗੀ ਆ। ਤੇ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਡਾਇਰੈਕਟ ਫੋਨ ਤੇ ਗੱਲਬਾਤ ਕਰਾਂਗਾ ਪੁਟਿਨ ਦੇ ਨਾਲ, ਉਸ ਤੋਂ ਬਾਅਦ ਫਿਰ ਮੈਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਗੱਲਬਾਤ ਕਰਾਂਗਾ, ਤੇ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਆ ਇਹਨਾਂ ਦਾ ਸਮਝੌਤਾ ਕਰਾਇਆ ਜਾ ਸਕੇ। ਕੱਲ ਤੋਂ ਪਹਿਲਾਂ ਯੂਐਸ ਦੇ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਜੋ ਜਿਹੜੀ ਜੰਗ ਆ ਇਸ ਨੂੰ ਰੋਕਣ ਦੇ ਲਈ ਜੇ ਮਾਸਕੋ ਨਹੀਂ ਰੈਡੀ ਹੁੰਦਾ ਤੇ ਯੂਐਸ ਨੂੰ ਇਹ ਕਹਿਣਾ ਪਊਗਾ ਵੀ ਅਸੀਂ ਇਸ ਜੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਹੈਗੇ।
ਸੋ ਇਹ ਵਾਰ-ਵਾਰ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿੰਦੇ ਰਹੇ ਆ ਇੰਡੀਆ ਪਾਕਿਸਤਾਨ ਵਾਰ ਦੇ ਸੰਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਇਹਨਾਂ ਦੀ ਸਟੇਟਮੈਂਟ ਇਹ ਆਈ ਸੀ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇੰਡੀਆ ਪਾਕਿਸਤਾਨ ਜੰਗ ਦਾ, ਪਰ ਬਿਲਕੁਲ ਨੈਕਸਟ ਡੇ ਇਹ ਸਟੇਟਮੈਂਟ ਆ ਗਈ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਦੋਨਾਂ ਦੇ ਵਿੱਚ ਜਿਹੜੀ ਆ ਜੰਗ ਰੁਕਵਾ ਦਿੱਤੀ ਹੈਗੀ ਆ। ਜੀ ਬਿਲਕੁਲ। ਸੋ ਅਜੇ ਵੀ ਇੰਪਾਸ ਬਣਿਆ ਪਿਆ ਆ ਉਸ ਨੂੰ ਲੈ ਕੇ, ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਐਕਸਪਲੇਨ ਕਰ ਹੀ ਨੇ ਆ ਵੀ ਸਮਝੌਤਾ ਜਿਹੜਾ ਹੈ ਉਹਨਾਂ ਦਾ ਪੂਰੀ ਤੌਰ ਦੇ ਉੱਤੇ ਹੋ ਨਹੀਂ ਪਾ ਰਿਹਾ ਹੈਗਾ। ਪੂਤਿਨ ਵੀ ਪਤਾ ਨਹੀਂ ਕਿਹੜੇ ਇੰਤਜ਼ਾਰ ਦੇ ਵਿੱਚ ਜਿਹੜਾ ਉਹ ਹੈਗਾ ਆ। ਸੋ ਦੋਨੋਂ ਹੀ ਮੁਲਕ ਇਸ ਟਾਈਮ ਰਿਪੋਰਟ ਕਰ ਰਹੇ ਆ ਸਟ੍ਰਾਈਕਸ ਨੂੰ, ਜਿਹੜਾ ਉਹ ਲੈ ਕੇ ਰਸ਼ੀਅਨ ਡਿਫੈਂਸ ਮਿਨਿਸਟਰੀ ਇਹ ਦਾਅਵਾ ਕਰ ਰਹੀ ਆ ਵੀ ਇੱਕ ਜਿਹੜਾ ਯੂਕਰੇਨੀਅਨ ਡਰੋਨ ਆ ਉਹਨਾਂ ਨੇ ਬੈਲਗੋਰੋਡ ਇਲਾਕੇ ਦੇ ਵਿੱਚ ਉਸ ਨੂੰ ਡਿਸਟਰੋਏ ਕੀਤਾ। ਇਸ ਤੋਂ ਇਲਾਵਾ ਕ੍ਰੀਮੀਆ ਇਲਾਕੇ 'ਚ 34 ਡਰੋਨ ਜਿਹੜੇ ਆ ਉਹ ਉਹਨਾਂ ਨੇ ਨਸ਼ਟ ਜਿਹੜੇ ਉਹ ਕੀਤੇ ਆ। ਉਧਰ ਹਰਜੋਤ ਸਿੰਘ ਜੀ 3 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਇਸ ਲੜਾਈ ਜਿਹੜੀ ਉਹ ਸ਼ੁਰੂ ਹੋਏ ਨੂੰ। ਸ਼ੈਲਿੰਗ ਤੇ ਡਰੋਨ ਸਟ੍ਰਾਈਕਸ ਉਹ ਲਗਾਤਾਰ ਦੋਨਾਂ ਤਰਫੋਂ ਜਿਹੜੇ ਉਹ ਚੱਲ ਰਹੇ ਆ। ਯੂਕਰੇਨ ਦੇ ਆਰਮੀ ਵਾਲੇ ਰਿਪੋਰਟ ਕਰ ਰਹੇ ਆ ਵੀ ਉਹਨਾਂ ਨੂੰ ਇੱਕ ਰਸ਼ੀਅਨ ਜਿਹੜੀ 에ਅਰ ਸਟ੍ਰਾਈਕ ਹੋਈ ਆ ਉਸ ਦੇ ਵਿੱਚ ਉਹਨਾਂ ਦੇ ਫੌਜੀਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ। ਲਾਰਜ ਸਕੇਲ ਕਹਿੰਦੇ ਵੀ ਫਾਇਰ ਆ ਉਹਨਾਂ ਰਸ਼ੀਅਨ ਸਟ੍ਰਾਈਕਸ ਦੇ ਕਰਕੇ ਉਹ ਚੱਲ ਰਹੀ ਆ। ਉਹ ਤਾਂ ਦੇਖਿਆ ਜਾਵੇ ਜਿਹੜਾ 30 ਦਿਨਾਂ ਦਾ ਸਮਝੌਤਾ ਸੀ ਆਪਸ ਦੇ ਵਿੱਚ, ਇਹ ਸੀਗਾ ਵੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਨਹੀਂ ਕਰਨਾ ਹੈਗਾ। ਜਿਹੜਾ ਡੋਨਸਕ ਇਲਾਕਾ ਕ੍ਰੀਮੀਆ ਤਾਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਲੈ ਲਿਆ ਸੀ। ਇਹ ਇਲਾਕਾ ਇਸ ਟਾਈਮ ਰਸ਼ੀਆ ਦੀ ਜਿਹੜੀ ਮਿਲਟਰੀ ਆ ਉਸ ਨੂੰ ਕੰਟਰੋਲ ਕਰ ਰਹੀ ਆ। ਜ਼ਪਰਜੀਆ ਦਾ ਜਿਹੜਾ ਨਿਊਕਲੀਅਰ ਪਲਾਂਟ ਆ ਉਹ ਹਾਲ ਦੀ ਘੜੀ ਯੂਕਰੇਨ ਦੇ ਜਿਹੜੇ ਉਹਦੇ ਵਿੱਚ ਹੈਗਾ ਆ, ਪਰ ਉਸ ਦੇ ਬਾਵਜੂਦ ਵੀ ਉਹ ਬਿਲਕੁਲ ਉਸ ਦੇ ਨਜ਼ਦੀਕ ਤੱਕ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਪਹੁੰਚ ਚੁੱਕੀ ਆ। ਪੁਤਿਨ ਕਹਿੰਦੇ ਵੀ ਮਿਊਜ਼ਿਕ ਸਕੂਲ ਤੋਂ ਜਿਹੜੀ ਆ ਟਰੰਪ ਦੇ ਨਾਲ ਉਹਨੇ ਗੱਲਬਾਤ ਜਿਹੜੀ ਉਹ ਕੀਤੀ ਆ। ਰਸ਼ੀਆ ਦਾ ਜਿਹੜਾ ਸਟੇਟ ਮੀਡੀਆ ਆ ਉਹ ਇਸ ਦੇ ਬਾਰੇ ਦੱਸ ਰਿਹਾ ਵੀ ਉੱਥੇ ਕਹਿੰਦੇ ਵੀ ਇੱਕ ਲੋਕਲ ਐਜੂਕੇਸ਼ਨ ਸੈਂਟਰ ਦੇ ਵਿੱਚ ਪੁਤਿਨ ਜਿਹੜਾ ਉਹ ਪਹੁੰਚਿਆ ਸੀ। ਉੱਥੋਂ ਦੇ ਜਿਹੜੇ 2 ਟੀਵੀ ਚੈਨਲ ਨੇ ਮੇਨ ਰਸ਼ੀਆ ਦੇ, ਉਹ ਟਰੰਪ ਤੇ ਪੁਤਿਨ ਦੀ ਜਿਹੜੀ ਕਾਲ ਆ ਉਸ ਨੂੰ ਉੱਤੇ ਜਿਹੜੀ ਚਰਚਾ ਹੈ ਉਹ ਲਗਾਤਾਰ ਕਰ ਰਹੇ ਸੀਗੇ। ਪੁਤਿਨ ਐਨਾਲਿਸਿਸ ਇਹ ਕਹਿ ਰਹੇ ਆ, ਬਹੁਤ ਸਾਰੇ ਜਿਹੜੇ ਮਾਹਰ ਆ ਉਹ ਇਹ ਮੰਨਦੇ ਆ ਵੀ ਜੇ ਟਰੰਪ ਜਾਂ ਯੂਐਸ ਦੇ ਦੁਆਰਾ ਰਸ਼ੀਆ ਦੇ ਉੱਤੇ ਹੋਰ ਦਬਾਅ ਨਹੀਂ ਪਾਇਆ ਜਾਂਦਾ ਤਾਂ ਪੁਤਿਨ ਨੂੰ ਹੁਣ ਬਾਹਲੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਕੀ ਇਦਾਂ ਗੱਲਾਂ ਕੀਤੀਆਂ ਪੁਤਿਨ ਇਹ ਸਮਾਂ ਸਿਰਫ ਟਪਾਈ ਜਾ ਰਿਹਾ ਆ ਜਾਂ ਵਾਕਿਆ ਉਹਦੇ ਮਨ ਦੇ ਵਿੱਚ ਕੋਈ ਨੀਤ ਹੈਗੀ ਆ ਇਸ ਲੜਾਈ ਨੂੰ ਰੋਕਣ ਨੂੰ ਲੈ ਕੇ? ਸੋ ਜੋ ਕਿ ਅਜੇ ਤੱਕ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਉਹ ਕਹਿੰਦੇ ਵੀ ਉਹ ਗੱਲਾਂ ਸੁਣੀ ਜਾਂਦਾ, ਫੋਨ ਕਰ ਲੈਂਦਾ ਆ, ਹਾਂਜੀ ਕਰਦੇ ਆ ਗੱਲਾਂ ਕਹਿ ਕੂ ਕੇ ਜਿਹੜੇ ਤੇ ਫਿਰ ਉੱਥੇ ਦਾ ਉੱਥੇ ਹੀ ਜਿਹੜਾ ਉਹ ਚੱਲ ਰਿਹਾ ਹੈ ਵੀ ਸਿਆਣਿਆਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਸੋ ਰਸ਼ੀਆ ਦੇ ਦੁਆਰਾ ਬਿਲਕੁਲ ਇਸ ਟਾਈਮ ਇਹੀ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਯੂਕਰੇਨ ਵਾਲਾ ਹੁਣ ਹਰਜੋਤ ਸਿੰਘ ਜੀ ਕਾਹਲਾ ਆ ਉਹ ਨਜ਼ਰ ਆ ਰਿਹਾ ਆ, ਜਿੱਦਾਂ ਤੁਰਕੀ ਦੇ ਵਿੱਚ ਵੀ ਉਹ ਪਹੁੰਚਿਆ ਸੀ। ਉਹ ਚਾਹੁੰਦਾ ਆ ਵੀ ਲੜਾਈ ਜਿਹੜੀ ਹੁਣ ਬੰਦ ਹੋਵੇ। 30 ਸਾਲਾਂ 'ਚ ਉਹਦੇ ਮੁਲਕ ਦਾ ਵੀ ਜਿਹੜਾ ਖੂੰਡਾ ਹੋ ਗਿਆ। 10 ਤੋਂ 20% ਇਲਾਕਾ ਆਲਰੇਡੀ ਰਸ਼ੀਆ ਨੇ ਉਸ ਪਾਸੇ ਦਾ ਉਹਨਾਂ ਨੇ ਆਪਣੇ ਕਬਜ਼ੇ ਅਧੀਨ ਕਰ ਲਿਆ ਆ। ਉਹਨਾਂ ਨੂੰ ਇਹ ਡਰ ਆ ਵੀ ਜੇ ਵੈਸਟ ਹੌਲੀ-ਹੌਲੀ ਹੋਰ ਪਿੱਛੇ ਹੋ ਗਿਆ ਤਾਂ ਸਾਡਾ ਜਿਹੜਾ ਰਹਿੰਦਾ ਖੁੰਦਾ ਇਲਾਕਾ ਆ ਉਹ ਵੀ ਜਿਹੜੇ ਸਾਡੇ ਇਲਾਕੇ ਰਸ਼ੀਆ ਦੇ ਅੰਡਰ ਜਿਹੜਾ ਆ ਉਹ ਨਾ ਜਿਹੜਾ ਉਹ ਆ ਜੇ। ਟਰੰਪ ਇਸ ਟਾਈਮ ਫਰਸਟ੍ਰੇਟਡ ਨੇ ਪੁਤਿਨ ਤੋਂ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ, ਕਿਉਂਕਿ ਉਹਨਾਂ ਦੀ ਮੰਨ ਨਹੀਂ ਰਿਹਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਟਰੰਪ ਹੁਣੀ ਇਹ ਕਹਿ ਕੇ ਆਏ ਸੀਗੇ ਵੀ ਆਪਾਂ 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਉਹ ਖਤਮ ਕਰਵਾ ਦੇਣੀ ਆ, ਪਰ ਉਹ ਹਾਲ ਦੀ ਘੜੀ ਉਹ ਲੜਾਈ ਜਿਹੜੀ ਆ ਖਤਮ ਹੋਣ ਵਾਲੇ ਪਾਸੇ ਨੂੰ ਜਿਹੜੀ ਉਹ ਨਹੀਂ ਜਿਹੜੀ ਉਹ ਵੱਧ ਰਹੀ ਹੈਗੀ। ਪੁਤਿਨ ਗੱਲ ਕਰਦਾ ਆ ਪਰ ਕੋਈ ਠੋਸ ਕਦਮ ਨਹੀਂ ਚੱਕ ਰਿਹਾ ਇਸ ਲੜਾਈ ਨੂੰ ਖਤਮ ਕਰਨ ਦੇ ਲਈ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕਲੀਅਰ ਕੀਤਾ ਹੈ ਰਸ਼ੀਆ ਵਾਲਿਆਂ ਨੂੰ ਕਿ ਜੇ ਤੁਸੀਂ ਨਾ ਮੰਨੇ ਇਸ ਜੰਗ ਨੂੰ ਰੋਕਣ ਦੇ ਲਈ ਤੇ ਅਸੀਂ ਹੋਰ ਜ਼ਿਆਦਾ ਜਿਹੜੇ ਸੈਂਕਸ਼ਨਸ ਆ ਤੁਹਾਡੇ ਉੱਤੇ ਲਾ ਦੇਵਾਂਗੇ ਜੇ ਤੁਸੀਂ ਸੀਰੀਅਸਲੀ ਪੀਸ ਟਾਕਸ ਦੀ ਗੱਲਬਾਤ ਨਹੀਂ ਕਰ ਰਹੇ ਹੈਗੇ। ਇਹੀ ਗੱਲ ਉਹਨਾਂ ਨੇ ਵਲਾਡੀਮੀਰ ਜ਼ੈਲੈਂਸਕੀ ਨੂੰ ਵੀ ਕਿਹਾ ਆ। ਇਸ ਤੋਂ ਬਿਨਾਂ ਉਹਨਾਂ ਨੇ ਨਾਟੋ ਦੇ ਜਿਹੜੇ ਕਾਫੀ ਮੈਂਬਰਸ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ। ਯੂਕਰੇਨ ਦੀ ਜਿਹੜੀ ਇੰਟੈਲੀਜੈਂਸ ਸਰਵਿਸ ਆ ਉਹ ਕਹਿੰਦੇ ਆ ਵੀ ਜੀ ਇਹ ਰਸ਼ੀਆ ਵਾਲੇ ਇੰਟਰਕੌਂਟੀਨੈਂਟਲ ਬਲਾਸਟਿਕ ਮਿਸਾਈਲਸ ਸਾਡੇ ਤੇ ਸਿੱਟਣ ਲਈ ਤਿਆਰ ਬੈਠੇ ਹੈਗੇ ਆ। ਜੂਨ 2024 ਚ ਪੁਤਿਨ ਨੇ ਕਿਹਾ ਸੀ ਵੀ ਯੂਕਰੇਨ ਨੂੰ ਆਫੀਸ਼ੀਅਲੀ ਡ੍ਰੌਪ ਕਰ ਦੇਣਾ ਚਾਹੀਦਾ ਨਾਟੋ ਨੂੰ ਜੁਆਇਨ ਕਰਨ ਦੇ ਲਈ, ਤੇ ਆਪਣੇ ਜਿਹੜੇ ਟਰੂਪਸ ਹੈਗੇ ਆ ਉਹ ਜੋ ਯੂਕਰੇਨ ਦੇ 4
ਏਰੀਏ ਆ ਜਿਨ੍ਹਾਂ 'ਚ ਰਸ਼ੀਆ ਵਾਲੇ ਕਲੇਮ ਕਰਦੇ ਆ ਉੱਥੋਂ ਡਰੋਪ ਕਰ ਲੈਣੇ ਚਾਹੀਦੇ ਹੈਗੇ ਆ। ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਨੇ ਇਹ ਕਿਹਾ ਆ ਵੀ ਰਸ਼ੀਆ ਵਾਲਿਆਂ ਨੂੰ ਇਮੀਡੀਏਟਲੀ 30 ਦਿਨਾਂ ਲਈ ਫਿਰ ਜੋ ਅਨਕੰਡੀਸ਼ਨਲ ਸੀਜ਼ ਫਾਇਰ ਕਰ ਦੇਣਾ ਚਾਹੀਦਾ ਹੈਗਾ। ਤੇ ਉਹਨਾਂ ਨੇ ਕਹਿੰਦੇ ਵੀ ਮੈਂ ਆਲਰੇਡੀ USA, ਇਟਲੀ, ਫਰਾਂਸ, ਜਰਮਨ ਸਾਰਿਆਂ ਦੇ ਨਾਲ ਗੱਲਬਾਤ ਕਰ ਚੁੱਕਾ ਹੈਗਾ। ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਨੇ ਵੀ ਐਕਸ ਦੇ ਉੱਤੇ ਇਹ ਕਿਹਾ ਹੈਗਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਪ੍ਰਪੋਜ਼ਲ ਦਿੱਤਾ ਹੈਗਾ ਰਸ਼ੀਆ ਨੂੰ ਉਹਨੂੰ ਅਸੀਂ ਬੈਕ ਕਰਦੇ ਹਾਂ ਵੀ 30 ਡੇ ਦਾ ਇਮੀਡੀਏਟ ਸੀਜ਼ ਫਾਇਰ ਹੋਣਾ ਚਾਹੀਦਾ। ਉਸ ਤੋਂ ਬਾਅਦ ਫਿਰ ਗੱਲਬਾਤ ਉਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈਗੀ ਆ। ਤੇ ਪੁਟਨ ਹੋਣੀ ਇਹ ਕਹਿ ਰਿਹਾ ਵੀ ਸੀਜ਼ ਫਾਇਰ ਉਨਾ ਚਿਰ ਨਹੀਂ ਹੋਣਾ ਜਦ ਤੱਕ ਉਹਨਾਂ ਦੀਆਂ ਜਿਹੜੀਆਂ ਕਰੂਸ਼ੀਅਲ ਕੰਡੀਸ਼ਨਸ ਹੈਗੀਆਂ ਆ ਉਹ ਵਰਕਆਊਟ ਨਹੀਂ ਹੋ ਰਹੀਆਂ। ਜੀ ਜੀ ਬਿਲਕੁਲ। ਸੋ ਇਹ ਓਵਰਆਲ ਜਿਹੜੀ ਸਥਿਤੀ ਜਿਹੜੀ ਹਰਜੀਤ ਸਿੰਘ ਜੀ ਬਣੀ ਪਈ ਆ, ਇੰਪਾਸ ਜਿਹੜਾ ਆ ਉਹ ਬਣਿਆ ਪਿਆ ਆ। ਕਿਸੇ ਅੱਗੇ ਪਾਸੇ ਨੂੰ ਗੱਲ ਜਿਹੜੀ ਆ ਉਹ ਹਜੇ ਵੀ ਨਹੀਂ ਵੱਧ ਰਹੀ ਹੈਗੀ। ਸੋ ਆਪਾਂ ਉਮੀਦ ਕਰਦੇ ਹਾਂ ਵੀ ਇਹਦਾ ਹੱਲ ਜਿਹੜਾ ਉਹ ਆਵੇ, ਪਰ ਅੱਗੇ ਦੇਖੋ ਕੀ ਬਣਦਾ ਆ। ਉਧਰ JD ਵੈਂਸ ਤੇ ਜ਼ੈਲੈਂਸਕੀ ਹੁਣਾਂ ਦੀ ਕਹਿੰਦੇ ਮੁਲਾਕਾਤ ਹੋਈ ਆ। ਕੈਰੋਲਿਨ ਲਿਵਿਟ ਹੁਣਾਂ ਨੇ ਇਹ ਕਿਹਾ ਆ ਵੀ ਇਹਨਾਂ ਦੀ ਜਿਹੜੀ ਮੀਟਿੰਗ ਆ ਉਹ ਗੁੱਡ ਤੇ ਪ੍ਰੋਡਕਟਿਵ ਜਿੱਦਾਂ ਦੱਸ ਰਿਹਾ ਰਹੀ ਆ। ਜਿਹੜੇ ਪੋਪ ਲੀਓ ਨਵੇਂ ਜਿਹੜੇ ਵੈਟੀਕਨ ਦੇ ਪੋਪ ਬਣੇ ਆ, ਉਹਨਾਂ ਦੇ ਨਾਲ ਮੁਲਾਕਾਤ ਦੇ ਲਈ ਜਿਹੜੇ ਵੈਂਸ ਆ ਉਹ ਉੱਥੇ ਗਏ ਸੀ ਤੇ ਉਸੇ ਦਰਮਿਆਨ ਇਹਨਾਂ ਦੀ ਜ਼ੈਲੈਂਸਕੀ ਦੇ ਨਾਲ ਵੀ ਜਿਹੜੀ ਮੀਟਿੰਗ ਆ ਉਹ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਅੱਜ ਇਮੀਗ੍ਰੇਸ਼ਨ ਦੀਆਂ ਵੀ ਕੁਛ ਬਹੁਤ ਅਹਿਮ ਖਬਰਾਂ ਆਪਾਂ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝੀਆਂ ਜਿਹੜੀਆਂ ਕਰਨੀਆਂ। ਸੋ ਮੇਕ ਸ਼ੋਰ ਕਰਿਓ ਵੀ ਤੁਸੀਂ ਇੱਦਾਂ ਹੀ ਜਿਹੜੇ ਜੁੜੇ ਰਹੋ। ਬ੍ਰੇਕ ਤੋਂ ਬਾਅਦ 'ਚ ਆਪਾਂ ਇਮੀਗ੍ਰੇਸ਼ਨ ਵਾਲੇ ਪਾਸੇ ਨੂੰ ਜਿਹੜਾ ਉਹ ਵਧਾਂਗੇ ਵੀ ਕੀ ਕੁਛ ਓਵਰਆਲ ਚੱਲ ਰਿਹਾ ਆ। FBI ਦੇ ਦੁਆਰਾ ਹੁਣੇ ਜਿਹੜੀ ਨਿਊਜ਼ ਆ ਰਹੀ ਆ, FBI ਇਨਵੈਸਟੀਗੇਟ ਕਰੂਗੀ ਨਿਊਯਾਰਕ ਦੀ ਜਿਹੜੀ ਅਟਰਨੀ ਜਨਰਲ ਲਟੀਟੀਆ ਜੇਮਸ ਆ ਉਸ ਨੂੰ ਲੈ ਕੇ ਮਾਰਗੇਜ ਫਰਾਡ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੈਸ਼ ਪਟੇਲ ਦੀ ਅਗਵਾਈ ਹੇਠ ਹੁਣ ਜਿਹੜੀ ਡੈਮੋਕ੍ਰੇਟ ਨਿਊਯਾਰਕ ਦੀ ਅਟਰਨੀ ਜਨਰਲ ਆ ਉਸ ਦੀਆਂ ਰੀਅਲ ਅਸਟੇਟ ਟ੍ਰਾਂਜੈਕਸ਼ਨਸ ਨੂੰ ਲੈ ਕੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੇਗੀ। ਕੈਸ਼ ਪਟੇਲ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਪੂਰੀ ਗੱਲਬਾਤ ਨੂੰ ਕਨਫਰਮ ਕੀਤਾ ਹੈਗਾ ਆ। ਜੇਮਸ ਪਹਿਲੇ ਜਿਹੜੇ ਪਬਲਿਕ ਅਧਿਕਾਰੀ ਆ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਸੀਗਾ ਪ੍ਰੈਜ਼ੀਡੈਂਟ ਨੂੰ, ਜਿਨ੍ਹਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਜਿਹੜੀਆਂ ਆ ਉਹ ਚੱਲੀਆਂ ਸੀਗੀਆਂ। ਹੁਣ ਉਹ ਆਪ ਉਹਨਾਂ ਦੇ ਉੱਤੇ ਜਿਹੜੀਆਂ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਇਸ ਜਿਹੜੇ ਰੀਅਲ ਅਸਟੇਟ ਟ੍ਰਾਂਜੈਕਸ਼ਨ ਮਾਰਗੇਜ ਫਰਾਡ ਨੂੰ ਲੈ ਕੇ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਸੋ ਕਹਿੰਦੇ ਵੀ ਫਰਾਡ ਹੋਇਆ ਆ। ਇਹ ਜਿਹੜੀ ਇਨਵੈਸਟੀਗੇਸ਼ਨ ਆ ਉਸ ਦੇ ਉੱਤੇ ਫੋਕਸਡ ਰੱਖੀ ਜਾਊਗੀ। ਗ੍ਰੈਂਡ ਜਿਊਰੀ ਜਿਹੜੀ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਉਹਨਾਂ ਦੇ ਦੁਆਰਾ ਜਿਹੜਾ ਸਪੀਨਾ ਆ ਉਹ ਆਲਰੇਡੀ ਇਸ ਮੈਟਰ ਦੇ ਵਿੱਚ ਘੱਲਿਆ ਜਾ ਚੁੱਕਾ ਆ। ਇੱਕ ਜਿਹੜੇ ਹੈਗੇ ਨੇ ਫੈਡਰਲ ਹਾਊਸਿੰਗ ਫਾਈਨੈਂਸ ਅਥਾਰਟੀ ਦੇ ਡਾਇਰੈਕਟਰ ਬਿਲ ਪੁਲਟੇ, ਉਹਨਾਂ ਨੇ ਚਿੱਠੀ ਘੱਲੀ ਸੀਗੀ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੂੰ ਲੈ ਕੇ ਲਟੀਟੀਆ ਜੇਮਸ ਦੇ ਬਾਬਤ ਵੀ ਇਸ ਦੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਹੈਗੀ ਆ। ਪੁਲਟ ਉਹਨਾਂ ਨੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਆ ਵੀ ਲਟੀਟੀਆ ਜੇਮਸ ਆ ਇਹ ਮਾਰਗੇਜ ਫਰਾਡ ਦੇ ਵਿੱਚ ਅੰਗੇਜ ਹੋਈ ਆ, ਜਿੱਥੇ ਇਸ ਨੇ ਫਾਲਸ ਤੇ ਮਿਸਲੀਡਿੰਗ ਸਟੇਟਮੈਂਟਸ ਆਪਣੀਆਂ ਪ੍ਰਾਪਰਟੀ ਰੈਕਰਡਸ ਨੂੰ ਲੈ ਕੇ ਜਿਹੜੀਆਂ ਉਹ ਕੀਤੀਆਂ, ਜਿਨ੍ਹਾਂ ਵਿੱਚ ਲੋਨ ਐਪਲੀਕੇਸ਼ਨ ਡਾਕੂਮੈਂਟਸ ਇਹ ਇੰਡੀਕੇਟ ਕਰਦੇ ਆ ਵੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਵਰਜੀਨੀਆ ਦੇ ਵਿੱਚ ਜੇਮਸ ਦਾ ਪ੍ਰਾਇਮਰੀ ਰੈਜ਼ੀਡੈਂਸ ਆ। ਤੇ ਕਹਿੰਦੇ ਵੀ ਜਿਹੜਾ ਬਿਲਡਿੰਗ ਰੈਕਰਡ ਆ ਉਹ ਸਟੇਟ ਕਰਦਾ ਆ ਵੀ ਇਹ ਮਲਟੀ ਫੈਮਿਲੀ ਬਰੁਕਲਿਨ ਪ੍ਰਾਪਰਟੀ ਆ ਜਿਹਦੇ ਵਿੱਚ 5 ਰੈਜ਼ੀਡੈਂਸ ਆ ਇੰਸਟੈਡ ਆਫ 4। ਸੋ 4 ਦੀ ਥਾਂ ਤੇ ਕਹਿੰਦੇ ਵੀ 5 ਰੈਜ਼ੀਡੈਂਸ ਆ। ਤੇ ਉਹ ਜਿਹੜਾ ਹੁਣ ਰੌਲਾ ਇਹਨਾਂ ਨੇ ਕੁੰਡੀ ਜਿਹੜੀ ਇਸ ਦੇ ਵਿੱਚ ਫਸਾ ਲਈ ਆ। ਸੋ ਰਾਸ਼ਟਰਪਤੀ ਟਰੰਪ ਜਿੱਦਾਂ ਆਪਾਂ ਨੂੰ ਪਤਾ ਵੀ ਉਹ ਕਹਿੰਦੇ ਸੀਗੇ ਵੀ ਮੇਰੇ ਖਿਲਾਫ ਪੋਲੀਟੀਕਲ ਵੈਂਡੇਟਾ ਦੇ ਤੌਰ ਦੇ ਉੱਤੇ ਜਿਹੜਾ ਇਸ ਟਾਈਮ ਜਸਟਿਸ ਡਿਪਾਰਟਮੈਂਟ ਨੂੰ ਵਰਤਿਆ ਜਾ ਰਿਹਾ ਆ। ਹੁਣ ਤੁਸੀਂ ਦੇਖੋ ਵੀ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਟਰੰਪ ਹੁਣਾਂ ਦੇ ਉਲਟ ਕਾਰਵਾਈਆਂ ਕੀਤੀਆਂ, ਚਾਹੇ ਉਹ ਪਬਲਿਕ ਆਫਿਸ 'ਚ ਸੀਗੇ, ਚਾਹੇ ਉਹ ਲਾ ਫਰਮ ਸੀਗੀਆਂ, ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਉਹ ਚੱਲ ਰਹੇ ਆ। ਸੋ ਉਹੀ ਕੁਛ ਜਿਸ ਚੀਜ਼ ਦਾ ਦੋਸ਼ ਟਰੰਪ ਹੁਣੀ ਲਾਉਂਦੇ ਰਹੇ ਆ, ਖੁਦ ਆਪ ਵੀ ਉਸੇ ਤਰੀਕੇ ਦੇ ਨਾਲ ਹੌਲੀ ਜਿਹੜਾ ਆ ਉਹ ਅੱਗੇ ਨੂੰ ਵੱਧ ਰਹੇ ਆ। ਪਰ ਲਟੀਟੀਆ ਜੇਮਸ ਹੁਣ FBI ਆਪਣੀ ਦਾੜ ਥੱਲੇ ਲੈਣ ਨੂੰ ਜਿਹੜੀ ਉਹਨਾਂ ਨੂੰ ਫਿਰ ਰਹੀ ਹੈਗੀ ਆ।
ਜੀ। ਤੇ ਬ੍ਰੇਕ ਤੋਂ ਪਹਿਲਾਂ ਇੱਕ ਖਬਰ ਹੋਰ ਸਾਂਝੀ ਕਰ ਲਈਏ। ਕਹਿੰਦੇ ਭਈ 15 ਦੇ ਕਰੀਬ ਕੰਟੇਨਰ ਜਿਹੜੇ ਆ ਅੰਬਾਂ ਦੇ ਉਹ ਇੰਡੀਆ ਤੋਂ ਅਮਰੀਕਾ ਆ ਰਹੇ ਸੀ ਤੇ ਅਮਰੀਕਨ ਅਥਾਰਟੀਜ਼ ਨੇ ਉਹ 15 ਦੇ 15 ਕੰਟੇਨਰਸ ਨੂੰ ਰਿਜੈਕਟ ਕਰ ਦਿੱਤਾ। ਤੇ $5 ਲੱਖ ਦੇ ਕਰੀਬ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੈਗਾ। ਐਕਚੁਅਲੀ 에ਅਰਪੋਰਟਸ ਤੇ ਆ ਰਹੇ ਸੀ ਉਹ, ਲਾਸ ਐਂਜਲਸ, ਸੈਨ ਫਰਾਂਸਿਸਕੋ ਤੇ ਅਟਲਾਂਟਾ। ਕਹਿੰਦੇ ਵੀ ਇੰਡੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਡਾਕੂਮੈਂਟੇਸ਼ਨ ਇਰੈਗੂਲਰਿਟੀ ਸੀਗੀ। ਤੇ ਕਹਿੰਦੇ ਪਈ ਅਥਾਰਟੀਜ਼ ਨੇ ਇਹ ਕਿਹਾ ਵੀ ਜਾਂ ਤਾਂ ਅੰਬ ਇੱਥੇ ਸਿੱਟ ਦਿਓ ਤੇ ਜਾਂ ਫਿਰ ਵਾਪਸ ਇੰਡੀਆ ਨੂੰ ਲੈ ਜਾਓ। ਤੇ ਪਰ ਜੋ USDA ਕਹਿ ਰਿਹਾ ਆ ਵੀ ਉਹਦੇ ਵਿੱਚ ਜਿਹੜੀ ਹੈਲਥ ਇਸ਼ੂਜ਼ ਨੂੰ ਲੈ ਕੇ ਪ੍ਰੋਬਲਮ ਸੀਗੀ। ਹੈਲਥ ਦਾ ਮੇਨ ਕਾਰਨ ਦੱਸਿਆ ਜਾ ਰਿਹਾ ਹੈਗਾ, ਹਜੇ ਤੱਕ ਕਲੀਅਰ ਨਹੀਂ ਹੋ ਰਿਹਾ। ਇੰਡੀਆ ਦਾ ਜਿਹੜਾ ਮੀਡੀਆ ਡਿਫਰੈਂਟ ਸਟੋਰੀ ਦੱਸ ਰਿਹਾ ਤੇ ਅਮਰੀਕਾ ਦਾ ਜਿਹੜਾ ਮੀਡੀਆ ਆ ਉਹ ਡਿਫਰੈਂਟ ਸਟੋਰੀ ਦੱਸ ਰਿਹਾ ਹੈਗਾ। ਜੀ। ਤੇ ਹਰਜੀਤ ਸਿੰਘ ਜੀ, ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਉਪਰੰਤ ਜੁੜਦੇ ਹਾਂ ਤੇ ਇਮੀਗ੍ਰੇਸ਼ਨ ਦੀਆਂ ਬਹੁਤ ਹੀ ਅਹਿਮ ਖਬਰਾਂ ਜਿਹੜੀਆਂ ਉਹ ਜੋ ਚੱਲ ਰਹੀਆਂ ਆ ਉਸ ਬਾਬਤ ਆਪਾਂ ਜਿਹੜੀ ਉਹ ਕਰਾਂਗੇ ਜੀ ਚਰਚਾ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਜਿਹੜੀਆਂ ਨਿਊਜ਼ ਆ ਆਪਾਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਹਾਂ। ਹੁਣੇ ਸੁਪਰੀਮ ਕੋਰਟ ਨੇ ਇੱਕ ਜਿਹੜਾ ਉਹ ਫੈਸਲਾ ਕਰਦੇ ਹੋਏ ਦੱਸਿਆ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹਰੀ ਝੰਡੀ ਦਿੱਤੀ ਆ, ਮਨਜ਼ੂਰੀ ਦੇ ਦਿੱਤੀ ਆ, ਅਲਾਓ ਕਰ ਦਿੱਤਾ ਆ ਵੀ ਜਿਹੜਾ ਪ੍ਰੋਟੈਕਟਡ ਸਟੇਟਸ ਸੀਗਾ ਵੈਨੀਜ਼ੁਏਲੀਅਨ ਲੋਕਾਂ ਦਾ ਇੱਥੇ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ, TPS ਜਿਹਨੂੰ ਆਖਿਆ ਜਾਂਦਾ ਆ, ਉਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਕੈਂਸਲ ਕਰ ਸਕਦਾ ਆ। ਟਰੰਪ ਅਧਿਕਾਰੀਆਂ ਨੇ ਆਖਿਆ ਸੀਗਾ ਸੁਪਰੀਮ ਕੋਰਟ ਦੇ ਜਸਟਿਸਿਸ ਨੂੰ ਵੀ ਜਿਹੜਾ ਲੋਅਰ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਜਿਹੜੀ ਉਹਨਾਂ ਨੂੰ ਰੋਕਿਆ ਗਿਆ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ TPS ਨੂੰ ਖਤਮ ਕਰਨ ਦੇ ਲਈ ਵੈਨੀਜ਼ੁਏਲਨਸ ਦਾ, ਉਸ ਨੂੰ ਚੱਕ ਦਿੱਤਾ ਜਾਵੇ ਤੇ ਸੁਪਰੀਮ ਕੋਰਟ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਆ। ਸੋ ਅੱਜ ਦੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ 3.5 ਲੱਖ ਵੈਨੀਜ਼ੁਏਲਾ ਦੇ ਜਿਹੜੇ ਲੋਕ ਅਮਰੀਕਾ ਦੇ ਵਿੱਚ ਹਿਊਮੈਨਿਟੇਰੀਅਨ ਰੀਜ਼ਨਸ ਦੇ ਤਹਿਤ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦਾ ਫਾਇਦੇ ਦੇ ਵਿੱਚ ਸੀਗੇ ਜਾਂ ਉਸ ਦੇ ਅੰਡਰ ਇੱਥੇ ਰਹਿ ਰਹੇ ਸੀਗੇ, ਹੁਣ ਉਹਨਾਂ ਦੀ ਉਹ ਜਿਹੜੀਆਂ ਪ੍ਰੋਟੈਕਸ਼ਨਸ ਆ ਉਹ ਖਤਮ ਹੋਣਗੀਆਂ। ਇਸ ਦੇ ਨਾਲ ਫਿਰ ਇਹ ਹੋਊਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਉਹਨਾਂ ਵੈਨੀਜ਼ੁਏਲੀਅਨਸ ਨੂੰ ਇਹਨਾਂ ਪ੍ਰੋਟੈਕਟਡ ਸਰਵਿਸ ਦੇ ਖਤਮ ਹੋਣ ਤੋਂ ਬਾਅਦ 'ਚ ਡਿਪੋਰਟ ਜਿਹੜਾ ਆ ਉਹ ਕਰ ਸਕਦਾ ਆ। ਇਹ ਜਿਹੜਾ TPS ਆ, ਪ੍ਰੋਟੈਕਟਡ ਸਟੇਟਸ ਆ, ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ 2021 ਤੇ 2023 ਦੇ ਦਰਮਿਆਨ ਅਲਾਓ ਕੀਤਾ ਗਿਆ ਸੀਗਾ, ਜਦ ਵੈਨੀਜ਼ੁਏਲਾ ਦੇ ਵਿੱਚ ਪ੍ਰੈਜ਼ੀਡੈਂਟ ਨਿਕੋਲਸ ਮਡੂਰੋ ਦੇ ਨੂੰ ਲੈ ਕੇ ਜਿਹੜਾ ਰਾਜਨੀਤਿਕ ਉਥਲ-ਪੁਥਲ ਉੱਥੇ ਚੱਲ ਰਹੀ ਸੀਗੀ। ਸੋ ਮਡੂਰੋ ਨੇ ਵੈਸੇ ਵੀ ਮਾਈਗ੍ਰੈਂਟਸ ਨੂੰ ਡਿਪੋਰਟ ਕਰਨਾ ਜਿਹੜਾ ਕਾਫੀ ਜ਼ਿਆਦਾ ਰਿਸਕੀ ਕੰਮ ਬਣਾ ਦਿੱਤਾ ਸੀਗਾ, ਪਰ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਵੈਨੀਜ਼ੁਏਲੀਅਨਸ ਨੂੰ ਵੈਨੀਜ਼ੁਏਲਾ ਦੇ ਵਿੱਚ ਡਿਪੋਰਟ ਨਹੀਂ ਕਰ ਰਹੇ, ਅਲ ਸਲਵਾਡੋਰ ਦੇ ਵਿੱਚ ਜਿਹੜਾ ਉਹ ਘੱਲ ਰਹੇ ਆ, ਜਿਸ ਨੂੰ ਲੈ ਕੇ ਆਪਾਂ ਨੂੰ ਪਤਾ ਹੈ ਵੀ ਜਿਹੜਾ ਕਿਲਮਰ ਗਾਰਸੀਆ ਵਾਲਾ ਮਸਲਾ ਆ ਬਹੁਤ ਜ਼ਿਆਦਾ ਭਖਿਆ ਪਿਆ ਸੀਗਾ। ਸੋ ਅੱਜ ਸੁਪਰੀਮ ਕੋਰਟ ਦੇ ਦੁਆਰਾ ਵੈਨੀਜ਼ੁਏਲੀਅਨਸ ਲੋਕਾਂ ਦੀ ਜਿਹੜੀ ਟੈਂਪਰੇਰੀ ਪ੍ਰੋਟੈਕਸ਼ਨਸ ਆ ਉਸ ਨੂੰ ਰੱਦ ਕਰ ਦਿੱਤਾ ਗਿਆ ਆ, ਜਿਸ ਦਾ ਸਿੱਧਾ ਅਸਰ 3.5 ਲੱਖ ਵੈਨੀਜ਼ੁਏਲੀਅਨਸ ਜੋ ਉਸ ਦੇ ਆਧਾਰ ਨਾਲ ਇੱਥੇ ਰਹਿ ਰਹੇ ਸੀ ਉਹਨਾਂ ਉੱਤੇ ਪਵੇਗਾ। ਅੱਜ ਇੱਕ NPR ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਜਿਹੜੇ ਇੰਡੀਅਨਸ ਹੈਗੇ ਆ ਉਹ ਹਜੇ ਵੀ ਜਿਹੜੇ ਬੀਜਾ ਟੈਂਪਲਸ ਹੈਗੇ ਆ ਇੰਡੀਆ ਦੇ ਵਿੱਚ ਉੱਥੇ ਅਰਦਾਸਾਂ ਕਰ ਰਹੇ ਆ, ਜਦ ਕਿ ਧੜਾ ਧੜ ਅਮਰੀਕਾ ਵਾਲੇ ਵਾਪਸ ਇੰਡੀਅਨਸ ਨੂੰ ਡਿਪੋਰਟ ਕਰ ਰਹੇ ਹੈਗੇ ਆ। ਇਹ ਖਾਸ ਕਰਕੇ ਅਹਿਮਦਾਬਾਦ ਇੰਡੀਆ ਤੋਂ ਰਿਪੋਰਟ ਛਾਪੀ ਹੈ। ਉਹ ਸਟੇਟ ਹੈਗੀ ਆ ਗੁਜਰਾਤ, ਜਿਹਨੂੰ ਇੰਡੀਆ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਮੈਂ ਉਹ ਸਟੇਟ ਦਾ ਮਾਡਲ ਹਰ ਇੱਕ ਇੰਡੀਆ ਦੀ ਸਟੇਟ 'ਚ ਬਣਾਉਣਾ ਹੈ। ਉੱਥੇ ਦੀ ਪੋਜੀਸ਼ਨ ਕੀ ਹੈ, ਕਹਿੰਦੇ ਵੀ ਜਸਟ $2 ਦੇ ਵਿੱਚ ਜਿਹੜਾ ਪ੍ਰੀਸਟ ਆ ਉਹ ਪ੍ਰੇ ਕਰਦਾ ਆ। ਜਿਹੜਾ ਹਨੂਮਾਨ ਦਾ ਮੰਦਿਰ ਹੈਗਾ, ਮੋਸਟਲੀ ਉਹਨੂੰ ਬੀਜਾ ਟੈਂਪਲ ਕਰਕੇ ਕਿਹਾ ਜਾਂਦਾ ਹੈਗਾ, ਤਾਂ ਕਿ ਲੋਕਾਂ ਨੂੰ ਜਿਹੜਾ ਆ ਵੀਜ਼ਾ ਮਿਲ ਸਕੇ। ਕਹਿੰਦੇ ਲੋਕ ਜਾਂਦੇ ਆ, ਪਾਸਪੋਰਟ ਦਿੰਦੇ ਆ ਤੇ ਉਹ ਅਰਦਾਸ ਕਰਦਾ ਹੈ ਤੇ ਫਿਰ ਲੋਕਾਂ ਨੂੰ ਜਿਹੜਾ ਵੀਜ਼ਾ ਮਿਲਦਾ ਹੈ ਤਾਂ ਬਾਅਦ ਦੀ ਗੱਲ ਆ। 5 ਮਿਲੀਅਨ ਇੰਡੀਅਨ ਅਮਰੀਕਨ ਇਸ ਟਾਈਮ ਅਮਰੀਕਾ ਦੇ ਵਿੱਚ ਰਹਿੰਦੇ ਆ। US ਦੀ ਜੋ ਪਿਊ ਰਿਸਰਚ ਸੈਂਟਰ ਆ ਉਹਦੇ ਮੁਤਾਬਕ ਪਿਛਲੇ ਕੁਝ ਮਹੀਨਿਆਂ ਦੇ ਵਿੱਚ 600 ਤੋਂ ਵੱਧ ਭਾਰਤੀ ਮੂਲ ਦੇ ਲੋਕ ਇੰਡੀਆ ਨੂੰ ਡਿਪੋਰਟ ਕੀਤੇ ਜਾ ਚੁੱਕੇ ਹੈਗੇ ਆ। ਪਿਊ ਰਿਸਰਚ ਇਹ ਵੀ ਦੱਸ ਰਹੀ ਆ ਕਿ 7,25,000 ਭਾਰਤੀ ਮੂਲ ਦੇ ਲੋਕ ਇੰਡੀਆ ਦੇ ਵਿੱਚ ਵਿਦਆਊਟ ਲੀਗਲ ਸਟੇਟਸ ਹੈਗੇ ਆ। ਸੋ ਪਿਛਲੇ ਦਿਨਾਂ 'ਚ ਆਪਾਂ ਨੂੰ ਪਤਾ ਹੀ ਆ ਵੀ 100 ਤੋਂ ਵੱਧ ਲੋਕਾਂ ਨੂੰ ਸ਼ੈਕਲਸ ਦੇ ਵਿੱਚ ਭੇਜਿਆ ਗਿਆ ਸੀ, ਉਹਨਾਂ ਦੇ ਕੜੀਆਂ ਲਾਈਆਂ ਹੋਈਆਂ ਸੀ। ਕਾਫੀ ਵੱਡਾ ਜਿਹੜਾ ਇਹ ਨਿਊਜ਼ ਵੀ ਆਈ ਇਹਦੇ ਸੰਬੰਧ ਦੇ ਵਿੱਚ। ਕਾਰਬਨ ਮੈਗਜ਼ੀਨ ਨੇ ਇੱਕ ਵੱਡਾ ਆਰਟੀਕਲ ਵੀ ਛਾਪਿਆ ਸੀ ਵੀ ਇਹ ਇੱਕ ਤਰ੍ਹਾਂ ਦੇ ਨਾਲ ਡੀਗ੍ਰੇਡਿੰਗ ਹੈਗਾ, ਇਨਹਿਊਮੇਨ ਤੇ ਵਾਇਲੇਸ਼ਨ ਆਫ ਹਿਊਮਨ ਰਾਈਟਸ ਆ। ਵੀ ਇੱਕ ਪਾਸੇ ਤਾਂ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਇਹ ਕਹਿ ਰਹੇ ਆ ਵੀ ਸਾਡਾ ਫਰੈਂਡ ਆ ਡੋਨਲਡ ਟਰੰਪ ਪ੍ਰੈਜ਼ੀਡੈਂਟ ਅਮਰੀਕਾ, ਦੇ ਦੂਸਰੇ ਪਾਸੇ ਦੇਖੋ ਵੀ ਸਾਨੂੰ ਜਿਹੜੇ ਕੜੀਆਂ ਦੇ ਵਿੱਚ ਜਿਹੜੇ ਆ ਉਹ ਇੱਥੇ ਭੇਜ ਰਹੇ ਹੈਗੇ ਆ। ਹੁਣ ਉਸ ਤੋਂ ਬਿਨਾਂ ਟੈਰਿਫ ਦਾ ਵੱਡਾ ਇਸ਼ੂ ਬਣਿਆ ਹੋਇਆ ਹੈ ਤੇ ਹੁਣ ਇੱਕ ਪਾਸੇ ਟਰੰਪ ਹੁਣੀ ਕਹਿੰਦੇ ਵੀ ਇੰਡੀਆ ਵਾਲੇ ਮੰਨ ਗਏ ਹੈਗੇ ਜ਼ੀਰੋ ਟੈਰਿਫ ਤੇ ਵੀ ਆਪਾਂ
ਤੁਹਾਡੇ ਨਾਲ ਰੈਡੀ ਹਾਂ। ਦੂਜੇ ਪਾਸੇ ਇੰਡੀਆ ਵਾਲੇ ਹਜੇ ਜਿਹੜੀ ਆ ਕੋਈ ਸਟੇਟਮੈਂਟ ਜਾਰੀ ਨਹੀਂ ਕਰ ਰਹੇ ਹੈਗੇ। ਸੋ ਇਹ ਆਰਟੀਕਲ ਬਹੁਤ ਲੰਮਾ ਆ, ਆਪਣੇ ਕੋਲ ਸਮਾਂ ਤਾਂ ਇੰਨਾ ਨਹੀਂ। ਜ਼ਰੂਰ ਸਾਡੇ ਜਿੰਨੇ ਵੀ ਜਿਹੜੇ ਸਰੋਤੇ ਆ ਉਹਨਾਂ ਨੂੰ ਪੜ੍ਹਨਾ ਚਾਹੀਦਾ। ਕਾਫੀ ਜ਼ਿਆਦਾ ਉਹਨਾਂ ਨੇ ਐਕਸਪੋਜ਼ ਕੀਤਾ ਵੀ ਜਿਹੜੀ ਦੁਨੀਆ ਦੀ ਸੁਪਰ ਪਾਵਰ ਕਹਿੰਦੇ ਆ ਵੀ ਅਸੀਂ ਬਣ ਜਾਣਾ, ਉਹਨਾਂ ਦੀ ਹਾਲਤ ਦੇਖ ਲਓ ਕੀ। ਸੋ ਇਹਦਾ ਆਰਟੀਕਲ ਦਾ ਨਾਂ ਹੈਗਾ ਇੰਡੀਅਨਸ ਸਟਿਲ ਪ੍ਰੇ ਐਟ ਵੀਜ਼ਾ ਟੈਂਪਲਸ ਆਫਟਰ ਦਾ US ਡਿਪੋਰਟਡ ਮਾਈਗ੍ਰੈਂਟਸ ਇਨ ਚੇਨਸ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ US ਦੇ ਦੁਆਰਾ ਜਿਹੜੇ ਇੰਡੀਅਨ ਟਰੈਵਲ ਏਜੰਟਸ ਆ ਜੋ ਕਿ ਕਹਿੰਦੇ ਵੀ ਇਲੀਗਲ ਇਮੀਗ੍ਰੇਸ਼ਨ ਨੂੰ ਵਧਾਵਾ ਦਿੰਦੇ ਆ, ਜਿੱਦਾਂ ਕਹਿੰਦੇ ਵੀ ਡੌਂਕੀ ਲਵਾਉਂਦੇ ਆ ਜਾਂ ਅਮਰੀਕਾ ਦੇ ਵਿੱਚ ਉਹਨਾਂ ਲੋਕਾਂ ਨੂੰ ਘਲਾਉਂਦੇ ਆ, ਉਹਨਾਂ ਦੇ ਉੱਤੇ ਜਿਹੜੀਆਂ ਵੀਜ਼ਾ ਰੈਸਟ੍ਰਿਕਸ਼ਨਸ ਆ ਉਹ ਹੁਣ ਲਾਈਆਂ ਜਾਣਗੀਆਂ। US ਦੀ ਜਿਹੜੀ ਅੰਬੈਸੀ ਆ ਇੰਡੀਆ ਦੇ ਵਿੱਚ, ਉਹਨਾਂ ਨੇ ਸਟੇਟਮੈਂਟ ਦਿੱਤੀ ਆ ਅੱਜ। ਉਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਜਿਹੜੇ ਟਰੈਵਲ ਏਜੰਟਸ ਆ ਜਾਂ ਟਰੈਵਲ ਏਜੰਸੀਜ਼ ਦੇ ਮਾਲਕ, ਓਨਰਸ, ਐਗਜ਼ੈਕਟਿਵਸ ਤੇ ਜਿਹੜੇ ਸੀਨੀਅਰ ਅਧਿਕਾਰੀ ਆ, ਉਹਨਾਂ ਦੇ ਉੱਤੇ ਹੀ ਅਸੀਂ ਜਿਹੜੀਆਂ ਆ ਉਹ ਹੁਣ ਵੀਜ਼ਾ ਰੈਸਟ੍ਰਿਕਸ਼ਨਸ ਲਾਉਣ ਜਾ ਰਹੇ ਆ। ਯਾਨੀ ਕਿ ਉਹਨਾਂ ਦਾ ਅਮਰੀਕਾ ਦੇ ਵਿੱਚ ਆਉਣਾ ਜਾਣਾ ਹੋਊਗਾ ਬੰਦ। ਹਾਂ, ਉਹ ਆਮ ਲੋਕਾਂ ਤੋਂ ਲੱਖਾਂ ਰੁਪਈਏ ਲੈ ਕੇ ਅਮਰੀਕਾ ਨੂੰ ਘਲਾਉਣ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਰੋਕਦੇ ਆ ਕਿ ਨਹੀਂ, ਇਸ ਦੇ ਨਾਲ ਇਹ ਅਗਲੀ ਜਿਹੜੀ ਗੱਲ ਹੋਊਗੀ। ਪਰ ਹਾਲ ਦੀ ਘੜੀ US ਅੰਬੈਸੀ ਇਹ ਫਿਗਰ ਆਊਟ ਕਰ ਰਹੀ ਆ, ਇਹ ਦੱਸ ਰਹੀ ਆ ਵੀ ਜਿਹੜੀਆਂ ਵੀ ਸਾਨੂੰ ਟਰੈਵਲ ਏਜੰਟਸ ਦਾ ਪਤਾ ਲੱਗ ਰਿਹਾ ਆ ਉਹ ਅਮਰੀਕਾ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਵਧਾਵਾ ਦੇ ਰਹੇ ਆ, ਇੱਥੇ ਲੋਕਾਂ ਨੂੰ ਘਲਾ ਰਹੇ ਆ, ਉਹਨਾਂ ਏਜੰਟਾਂ ਦੀ ਹੁਣ ਕਹਿੰਦੇ ਆ ਵੀ ਅਸੀਂ ਜਿਹੜੀ ਨਕੇਲ ਆ ਉਹ ਤੇ ਕੱਸਣ ਜਾ ਰਹੇ ਆ। ਡਿਪਾਰਟਮੈਂਟ ਆਫ ਸਟੇਟ ਕਹਿੰਦੇ ਵੀ ਅੱਜ ਤੋਂ ਸਟੈਪਸ ਲੈ ਰਹੇ ਆ ਜਿਹਦੇ ਨਾਲ ਉਹਨਾਂ ਸਾਰੇ ਏਜੰਟਸ ਦੇ ਉੱਤੇ ਵੀਜ਼ਾ ਰੈਸਟ੍ਰਿਕਸ਼ਨਸ ਜਿਹੜੀਆਂ ਆ ਉਹ ਇੰਪੋਜ਼ ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਜਿਹੜੇ ਓਨਰ, ਐਗਜ਼ੈਕਟਿਵ ਤੇ ਸੀਨੀਅਰ ਅਧਿਕਾਰੀ ਇਹਨਾਂ ਏਜੰਸੀਜ਼ ਦੇ ਨਾਲ ਜੁੜੇ ਹੋਏ ਨੇ। ਸੋ ਕਹਿੰਦੇ ਵੀ ਜਿਹੜੇ ਇੰਡੀਆ 'ਚ ਆਪਰੇਟ ਕਰ ਰਹੇ ਆ ਤੇ ਜਾਣਬੁੱਝ ਕੇ ਇਲੀਗਲ ਇਮੀਗ੍ਰੇਸ਼ਨ ਨੂੰ ਫੈਸਿਲਿਟੇਟ ਕਰ ਰਹੇ ਆ। US ਜਿਹੜਾ ਮਿਸ਼ਨ ਇੰਡੀਅਨ ਕਾਉਂਸਲਰ ਅਫੇਅਰਸ ਤੇ ਡਿਪਲੋਮੈਟਿਕ ਜਿਹੜੇ ਹੈਗੇ ਆ ਉਹਨਾਂ ਨੇ ਇਸ ਦੇ ਬਾਰੇ ਦੱਸਿਆ ਹੈ। ਉਹਨਾਂ ਨੇ ਕਿਹਾ ਵੀ ਅਸੀਂ ਕੰਟੀਨਿਊ ਕਰਾਂਗੇ, ਹੋਰ ਵੀ ਜਿਹੜੇ ਸਟੈਪਸ ਆ ਉਹ ਲਗਾਤਾਰ ਰਵਾਂਗੇ ਤੇ ਇਹਨਾਂ ਵੀਜ਼ਾ ਰੈਸਟ੍ਰਿਕਸ਼ਨਸ ਨੂੰ ਅੱਗੇ ਵੀ ਵਧਾਵਾਂਗੇ। ਕਹਿੰਦੇ ਵੀ ਜਿਹੜੇ ਏਲੀਅਨ ਸਮਗਲਿੰਗ ਨੈਟਵਰਕ ਇਹਨਾਂ ਦੇ ਦੁਆਰਾ ਟਰੈਵਲ ਏਜੰਸੀਜ਼ ਤੇ ਟਰੈਵਲ ਏਜੰਟਸ ਦੇ ਨਾਂ ਦੇ ਉੱਤੇ ਚੱਲ ਰਹੇ ਆ, ਉਹਨਾਂ ਦੇ ਨਾਲ ਅਮਰੀਕਾ ਦੀ ਸੁਰੱਖਿਆ ਨੂੰ ਖਤਰਾ ਆ। ਫੋਰਨ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਅਸੀਂ ਜਿਹੜਾ ਉਹ ਬਾਰ-ਬਾਰ ਦੱਸ ਰਹੇ ਆ ਵੀ ਇਹ ਸਾਡੀ ਜਿਹੜੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਆ ਉਸ ਦੇ ਤਹਿਤ ਇਲੀਗਲ ਇਮੀਗ੍ਰੇਸ਼ਨ ਬਹੁਤ ਗਲਤ ਚੀਜ਼ ਆ ਤੇ ਉਸ ਦੇ ਵਿੱਚ ਵੈਸੇ ਵੀ ਤੁਹਾਡੀ ਜਾਨ ਨੂੰ ਕਹਿੰਦੇ ਖਤਰਾ ਆ, ਤੇ ਜਿਹੜੇ ਫੈਸਿਲਿਟੇਟ ਕਰ ਰਹੇ, ਜਿਹੜੇ ਮਦਦ ਕਰ ਰਹੇ ਆ, ਉਹਨਾਂ ਉੱਤੇ ਹੁਣ ਐਕਸ਼ਨ ਜਿਹੜਾ ਉਹ ਲਿਆ ਜਾਵੇਗਾ। ਫੋਰਨ ਮਿਨਿਸਟਰ ਜੈ ਸ਼ੰਕਰ ਨੇ ਪਾਰਲੀਮੈਂਟ ਦੇ ਵਿੱਚ ਮੰਨਿਆ ਸੀ, ਜਿੱਦਾਂ ਹੁਣੇ ਹਰਜੋਤ ਸਿੰਘ ਜੀ ਨੇ ਦੱਸਿਆ ਵੀ 15,756 ਇਲੀਗਲ ਇੰਡੀਅਨ ਇਮੀਗ੍ਰੈਂਟਸ ਉਹਨਾਂ ਨੂੰ 2009 ਤੋਂ ਲੈ ਕੇ ਹੁਣ ਤੱਕ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਇਹ ਡਾਟਾ ਲੋਕ ਸਭਾ ਦੇ ਵਿੱਚ ਸ਼ੇਅਰ ਕੀਤਾ ਗਿਆ ਤੇ ਆਪਾਂ ਨੂੰ ਪਤਾ ਵੀ ਅਜਿਹੇ ਆંકੜੇ ਲੋਕ ਸਭਾ ਦੇ ਵਿੱਚ ਜਿਹੜੇ ਅਧਿਕਾਰਿਤ ਕੀਤੇ ਜਾਂਦੇ ਆ ਉਹ ਹਮੇਸ਼ਾ ਘੱਟ ਹੀ ਜਿਹੜੇ ਉਹ ਦੱਸੇ ਜਾਂਦੇ ਆ। ਸੋ ਲਗਾਤਾਰ ਜਿਹੜੇ ਭਾਰਤ ਦੇ ਵਿੱਚ ਗੁਜਰਾਤ ਮਾਡਲ ਨੂੰ ਛੱਡ ਕੇ ਅਮਰੀਕਨ ਮਾਡਲ ਦੇ ਮਦਈ ਬਣ ਕੇ ਇੱਧਰ ਲਗਾਤਾਰ ਉਹ ਇਸੇ ਖਾਤਰ ਹੀ ਆ ਰਹੇ ਆ ਵੀ ਉਹਨਾਂ ਨੂੰ ਪਤਾ ਵੀ ਉਹ ਮਾਡਲ ਦੇ ਵਿੱਚ ਕੋਈ ਭਵਿੱਖ ਬੜਾ ਉਜਵਲ ਨਹੀਂ ਹੈਗਾ। ਸੋ ਅੱਜ ਜਿਹੜੀਆਂ ਵੀਜ਼ਾ ਰੈਸਟ੍ਰਿਕਸ਼ਨਸ ਕਹਿੰਦੇ ਵੀ ਉਹਨਾਂ ਟਰੈਵਲ ਏਜੰਸੀਜ਼ ਤੇ ਟਰੈਵਲ ਏਜੰਟਸ ਦੇ ਉੱਚ ਅਧਿਕਾਰੀਆਂ ਦੇ ਉੱਤੇ, ਓਨਰਸ ਦੇ ਉੱਤੇ ਜਿਹੜੀ ਉਹ ਲਗਾਈ ਗਈ ਆ ਵੀ ਉਹ ਅਮਰੀਕਾ ਦੇ ਵਿੱਚ ਹੁਣ ਅੱਗੇ ਟਰੈਵਲ ਨਹੀਂ ਕਰ ਸਕਣਗੇ। ਜੀ, ਇੱਕ ਕਹਿੰਦੇ ਬੀਬੀ ਨੂੰ $1.82 ਮਿਲੀਅਨ ਦਾ ਜਿਹੜਾ ਫਾਈਨ ਆ ਉਹ ਕੀਤਾ ਗਿਆ ਕਿਉਂਕਿ ਉਸਨੇ ਸੈਲਫ ਡਿਪੋਰਟ ਨਹੀਂ ਕੀਤਾ ਆਪਣੇ ਆਪ ਨੂੰ। ਫਲੋਰੀਡਾ ਦੀ ਰਹਿਣ ਵਾਲੀ 41 ਸਾਲਾਂ ਦੀ ਜਿਹੜੀ ਇਹ ਬੀਬੀ ਆ ਹੌਂਡੂਰਾਸ ਮੁਲਕ ਤੋਂ ਬਿਲੋਂਗ ਕਰਦੀ ਆ। 2005 ਦੇ ਵਿੱਚ ਉਹਦੇ ਤੇ ਡਿਪੋਰਟੇਸ਼ਨ ਲੱਗੀ ਸੀ ਤੇ ਤਦ ਤੋਂ ਹੀ ਉਹ ਇੱਥੇ ਰਹਿ ਰਹੀ ਆ। $500 ਪਰ ਡੇ ਦੇ ਹਿਸਾਬ ਦੇ ਫਾਈਨ ਦੇ ਨਾਲ ਮਿਲੀਅਨਸ ਦੇ ਵਿੱਚ ਜਿਹੜਾ ਆ ਉਹਦਾ ਜਿਹੜਾ ਫਾਈਨ ਬਣ ਗਿਆ ਹੈਗਾ। ਕਹਿੰਦੇ ਵੀ ਉਹਨਾਂ ਪਟੀਸ਼ਨ ਤਾਂ ਕੀਤੀ ਸੀ ਪਰ ਉਹਦੀ ਜਿਹੜੀ ਪਟੀਸ਼ਨ ਆ ਜਾ ਕੇ 2025 ਦੇ ਮਾਰਚ ਮਹੀਨੇ ਦੇ ਵਿੱਚ ਡਿਨਾਈ ਹੋਈ ਹੈਗੀ ਆ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਇਹ ਜਿਹੜੀ ਡਿਨਾਈ ਕੀਤੀ ਆ। ਫਾਈਨ ਜਿਹੜਾ ਆ ਇੱਕ 1952 ਦਾ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਬਹੁਤ ਸਾਰੇ ਜਿਹੜੇ ਲਾਜ਼ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਨਵੇਂ ਨਹੀਂ ਬਣਾਏ ਹੈਗੇ, ਉਹ ਜਿਹੜੇ ਪੁਰਾਣੇ ਬਣੇ ਹੋ ਆ ਕੋਈ
60 ਸਾਲ 70 ਸਾਲ ਕੋਈ 200 ਸਾਲ ਪੁਰਾਣੇ ਉਹਨਾਂ ਨੂੰ ਹੀ ਉਹ ਇਨਵੋਕ ਕਰ ਰਹੇ ਹੈਗੇ ਆ। ਸੋ ਇਹ ਜਿਹੜਾ ਲਾ ਹੈਗਾ ਵੀ ਜੇ ਤੁਹਾਨੂੰ ਡਿਪੋਰਟੇਸ਼ਨ ਲੱਗ ਜਾਂਦੀ ਆ, ਤੁਸੀਂ ਨਹੀਂ ਜਾਂਦੇ ਤੇ ਤੁਹਾਨੂੰ ਜਿਹੜਾ ਫਾਈਨ ਹੋਊਗਾ, ਇਹ 1952 ਚ ਬਣਿਆ ਸੀ, ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ, ਜਿਹਦੇ ਵਿੱਚ ਸਿਵਲ ਪੈਨਲਟੀਜ਼ ਉਹਨਾਂ ਇੰਡੀਵਿਜੂਅਲਸ ਦੇ ਅਗੇਂਸਟ ਲਾਈ ਜਾਣੀ ਆ ਜੋ ਡਿਪੋਰਟ ਹੋਣ ਦੇ ਬਾਵਜੂਦ ਵੀ, ਰਿਮੂਵਲ ਹੋਣ ਦੇ ਬਾਵਜੂਦ ਵੀ ਇੱਥੋਂ ਰਿਮੂਵ ਨਹੀਂ ਹੁੰਦੇ ਹੈਗੇ। ਉਸ ਟਾਈਮ ਦੇ ਉੱਤੇ $500 ਪਰ ਡੇ ਦੇ ਹਿਸਾਬ ਨਾਲ ਸੀ, ਪਰ ਪਿਛਲੇ ਸਮੇਂ ਦੇ ਦੌਰਾਨ ਇਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਇਹ ਕਿਹਾ ਸੀ ਵੀ $998 ਪਰ ਡੇ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਫਾਈਨ ਆ ਉਹ ਦੇਣਾ ਪਊਗਾ। ਸੋ 1.4 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਇਸ ਕੈਟਾਗਰੀ ਦੇ ਵਿੱਚ ਰਾਈਟ ਨਾਓ ਆਉਂਦੇ ਆ, ਜਿਹੜੇ ਰਿਮੂਵਲ ਆਰਡਰ ਦੇ ਉੱਤੇ ਆ ਪਰ ਗਏ ਨਹੀਂ ਹੈਗੇ। ਹਾਲਾਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਈ ਦੇ ਵਿੱਚ ਇਹ ਜ਼ਰੂਰ ਕਿਹਾ ਆ ਵੀ ਜੇ ਤੁਸੀਂ ਸੈਲਫ ਡਿਪੋਰਟ ਕਰਨਾ ਚਾਹੁੰਦੇ ਆ, ਅਸੀਂ ਤੁਹਾਨੂੰ $1000 ਵੀ ਦੇਵਾਂਗੇ ਤੇ ਤੁਸੀਂ ਜਾ ਸਕਦੇ ਕਹਿੰਦੇ ਸੀਗੇ ਵੀ ਕੋਈ ਨਾ ਤੁਹਾਨੂੰ ਛੱਡ ਵੀ ਆਵਾਂਗੇ। ਜੀ ਜੀ। ਸੋ ਇਹ ਜਿਹੜੀ ਸਟੋਰੀ ਹੈਗੀ ਆ, ਇਹ ਇੱਕ ਜੋ ਹੌਂਡਰਾਸ ਦੀ ਬੀਬੀ ਆ 2005 ਚ ਆਈ ਸੀ ਤੇ ਉਹਦੇ ਬਾਬਤ ਅੱਜ ਨਿਊਜ਼ ਵੀਕ ਮੈਗਜ਼ੀਨ ਆ ਉਹਨਾਂ ਨੇ ਛਾਪੀ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਲੋਕ, ਕੱਲ ਆਪਾਂ ਨੂੰ ਉੱਥੇ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ, ਉਹਨਾਂ ਨੇ ਵੀ ਕਈ ਜਿਹੜੀਆਂ ਉਹ ਗੱਲਾਂ ਦੱਸੀਆਂ। ਸੋ ਉਹ ਜਿਹੜੀਆਂ ਸਥਿਤੀਆਂ ਆ ਲਗਾਤਾਰ ਦੱਸ ਰਹੇ ਆ। ਸੋ ਅਸੀਂ ਤੁਹਾਨੂੰ ਜਿਹੜੀਆਂ ਨਿਊਜ਼ ਆ ਉਹ ਦੱਸਦੇ ਰਹਿੰਦੇ ਆ ਜੋ ਅਧਿਕਾਰਤ ਤੌਰ ਦੇ ਉੱਤੇ ਹੋ ਰਿਹਾ ਆ। ਜੋ ਹੁਣ ਦੇਖੋ ਸੁਪਰੀਮ ਕੋਰਟ ਦਾ ਵੈਨੇਜ਼ੁਏਲਾ ਨੂੰ ਲੈ ਕੇ ਫੈਸਲਾ ਆ ਗਿਆ, ਉਹ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਤਾ। ਮੇ ਬੀ ਉਹਦਾ ਆਪਣੀ ਸਿੱਧੀ ਕਮਿਊਨਿਟੀ ਦੇ ਨਾਲ ਅਸਰ ਨਹੀਂ ਆ, ਪਰ ਇੱਥੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਰਹਿੰਦਾ ਆ ਵੀ ਜਿਹੜਾ ਪ੍ਰਸ਼ਾਸਨ ਆ ਕਿਸ ਤਰੀਕੇ ਦੇ ਨਾਲ ਹਰ ਇੱਕ ਪਾਸੇ ਨੂੰ ਜਿਹੜੀ ਸਖਤੀ ਕਰਨ ਵੱਲ ਨੂੰ ਵੱਧ ਰਿਹਾ ਆ। ਇੱਕ ਮੁੰਡੇ ਨੇ, ਹਰਜੋਤ ਸਿੰਘ ਜੀ, ਆਪਾਂ ਨੂੰ ਉੱਥੇ ਕੱਲ ਮਿਲਿਆ ਸੀ, ਜਿਹੜੇ ਉਹਨੇ ਦੱਸਿਆ ਸੀਗਾ ਵੀ ਇੱਕ ਮੁੰਡਾ ਆਈਸ ਦੀ ਆਪਣੀ ਤਰੀਕ ਭੁੱਲ ਗਿਆ ਸੀ ਤੇ ਉਹਨੂੰ ਬਾਅਦ ਦੇ ਵਿੱਚ ਚਿੱਠੀ ਆ ਗਈ, 60 ਦਿਨਾਂ ਦੀ ਉਸ ਨੂੰ ਵਕਤ ਦੇ ਦਿੱਤਾ ਗਿਆ ਵੀ ਭਾਈ ਹੁਣ ਤੂੰ ਇੱਥੋਂ ਚਲੇ ਜਾ। ਸੋ ਭਾਈ ਆਪਣੀ 7 ਦਿਨਾਂ ਦਾ ਮੇਰੇ ਖਿਆਲ ਨਾਲ 7 ਡੇਜ਼ ਸੀ ਕਿ 60 ਡੇਜ਼ ਕਿਹਾ ਸੀ ਉਹਨੇ, 60 ਦਿਨ ਜਿਹੜਾ ਉਹਨੇ ਕਿਹਾ ਸੀਗਾ। ਸੋ ਇੱਥੋਂ ਇਹ ਪਤਾ ਲੱਗਦਾ ਵੀ ਭਾਈ ਕੋਈ ਵੀ ਤੁਹਾਡਾ ਜਿਹੜਾ ਜੇ ਕੋਰਟ ਦੇ ਮੋਹਰੇ ਆ, ਆਈਸ ਦੇ ਮੋਹਰੇ ਆ, ਤਰੀਕ ਵਗੈਰਾ ਜਿਹੜੀ ਉਹ ਮਿਸ ਨਾ ਕਰੋ। ਉੱਥੇ ਕੀ ਹੋਣਾ ਉਹ ਬਾਅਦ ਦੀ ਗੱਲ ਆ, ਪਰ ਜੇ ਤੁਸੀਂ ਮਿਸ ਕਰਦੇ ਆ ਤਾਂ ਫਿਰ ਉਹਨਾਂ ਨੂੰ ਪੱਕਾ ਹੀ ਬਹਾਨਾ ਜਿਹੜਾ ਉਹ ਮਿਲ ਜਾਂਦਾ। ਇੱਥੋਂ ਤੱਕ ਵੀ ਆਪਾਂ ਕਿੰਨੀਆਂ ਰਿਪੋਰਟਸ, ਕਿੰਨੀਆਂ ਜਿਹੜੀਆਂ ਨਿਊਜ਼ ਆ ਉਹ ਦੇਖੀਆਂ ਆ, ਚਾਹੇ ਬੰਦੇ ਦੇ ਕੋਲ ਕਾਗਜ਼ ਸਹੀ ਵੀ ਆ, ਬੰਦੇ ਉਹ ਫੜੇ ਜਾਂਦੇ ਆ, ਅਗਲੇ ਸੌਰੀ ਥੋੜੀ ਮੰਗਦੇ ਆ, ਬਾਅਦ ਚ ਇਹੀ ਕਹਿੰਦੇ ਆ ਵੀ ਯੂ ਆਰ ਗੁੱਡ ਟੂ ਗੋ, ਚਲੋ ਜਾਣਾ ਤੇ ਚਲੇ ਜਾਓ, ਵੀ ਹੁਣ ਤੁਸੀਂ ਵਾਪਸ ਜਿਹੜੇ ਚਲੇ ਜਾਓ। ਸੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਪੋਸਟਰ ਵੀ ਜਾਰੀ ਕੀਤਾ ਸੀ, ਕਿਉਂਕਿ ਪਰਿਵਾਰਕ ਮੈਂਬਰ ਬੜੇ ਫਿਕਰਮੰਦ ਸੀ ਵੀ ਜੀ ਸਾਡਾ ਮੁੰਡਾ ਲੱਭ ਨਹੀਂ ਰਿਹਾ ਟਰੱਕਰਸ, ਤੇ ਉਹ ਪਤਾ ਚੱਲਿਆ ਸੀ ਵੀ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਚੱਕ ਲਿਆ ਸੀ ਤੇ 3 ਦਿਨਾਂ ਬਾਅਦ ਛੱਡਿਆ। ਹਾਲਾਂਕਿ ਉਹਦੇ ਕੋਲ ਗ੍ਰੀਨ ਕਾਰਡ ਸੀ ਤੇ ਉਹਨਾਂ ਨੇ ਚੱਕਿਆ ਕਾਹਦੇ, ਕਹਿੰਦੇ ਵੀ ਜਿਹੜਾ ਤੇਰਾ ਟਰੱਕ ਦਾ ਨੰਬਰ ਆ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਹੋਈ ਹੋ ਆ। ਤੇ ਜਦੋਂ 3 ਦਿਨਾਂ ਬਾਅਦ ਉਸ ਨੂੰ ਛੱਡਿਆ ਗਿਆ ਤੇ ਉਹਨੇ ਕੋਈ ਸੌਰੀ ਵੀ ਨਹੀਂ ਕਿਹਾ, ਉਹਨੇ ਕਿਹਾ ਵੀ ਯੂ ਕੈਨ ਗੋ ਨਾਓ, ਵੀ ਤੇਰਾ ਕਲੀਅਰ ਆ ਸਭ ਕੁਝ। ਆਹ ਹਾਲ ਇੱਕ ਜੋ ਗ੍ਰੀਨ ਕਾਰਡ ਹੋਲਡਰ ਆ ਉਹਦੀ ਤੁਹਾਨੂੰ ਦੱਸ ਰਹੇ, ਜਿਹਦਾ ਕੋਈ ਵੀ ਕ੍ਰਿਮੀਨਲ ਰੈਕੋਰਡ ਨਹੀਂ ਸੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇਹ ਵੀ ਜਿਹੜਾ ਦੱਸਦੇ ਜਾਈਏ ਵੀ ਜਦੋਂ ਹੁਣ DOT ਲੱਗੀ ਹੈ ਤੇ ਜਦੋਂ DOT ਮਿਸ ਕੀਤੀ ਆ, ਉੱਥੇ ਮੁੰਡਿਆਂ ਨੇ ਜਿਹੜੀ ਇਹ ਗੱਲ ਸ਼ੇਅਰ ਕੀਤੀ ਹੈ ਵੀ ਜਿਨ੍ਹਾਂ ਨੇ ਮਿਸ ਕੀਤੀ ਆ ਤੇ ਉਹਨਾਂ ਦੇ ਉੱਤੇ ਫੈਲਨੀ ਲੱਗ ਸਕਦੀ ਆ, ਤੇ ਜੇ ਫੈਲਨੀ ਲੱਗਦੀ ਆ ਤੇ ਆਪਾਂ ਨੂੰ ਪਤਾ ਵੀ ਇਹ ਤਾਂ ਮੌਕਾ ਜਿਹੜਾ ਉਹ ਭਾਲਣ ਡਏ ਆ ਵੀ ਇਦਾਂ ਦੀ ਜਿਹੜੀ ਸਿਚੁਏਸ਼ਨ ਦੇ ਵਿੱਚ ਜਿਹੜਾ ਉਹ ਨਾ ਫਸਿਓ। ਆਪਣੇ ਡਾਕੂਮੈਂਟੇਸ਼ਨ ਜਿਹੜਾ ਜਿੱਦਾਂ ਲੀਗਲੀ ਤੁਹਾਨੂੰ ਉਹ ਦਸਤਾਵੇਜ਼ ਜਾਂ ਜਿਸ ਤਰੀਕੇ ਨਾਲ ਕਹਿੰਦੇ ਆ ਵੀ ਉਸ ਹਿਸਾਬ ਦੇ ਨਾਲ ਜਿਹੜਾ ਤੁਸੀਂ ਚੱਲੋ, ਅਦਰਵਾਈਜ਼ ਜਿਹੜੀ ਸਿਚੁਏਸ਼ਨ ਆ ਉਹ ਤੁਹਾਡੇ ਲਈ ਉਹ ਮਾੜੀ ਜਿਹੜੀ ਉਹ ਕਰ ਸਕਦੇ ਆ। ਉਹ ਮੌਕਾ ਹੀ ਲੱਭ ਰਹੇ ਆ। ਅੱਜ ਹੁਣ ਵੈਨੇਜ਼ੁਏਲਨ ਨੂੰ ਲੈ ਕੇ ਉਹਨਾਂ ਨੂੰ ਮੌਕਾ ਮਿਲ ਗਿਆ, ਹੁਣ ਉਹਨਾਂ ਨੇ ਉਹਦਾ ਦਿਵਾਲੇ ਹੋਣਾ ਹੀ ਹੋਣਾ। ਕੱਲ ਨੂੰ ਕੋਈ ਹੋਰ ਜਿਹੜੇ ਕਿੰਨੇ ਕੇਸ ਜਿਹੜੇ ਉਹ ਚੱਲ ਰਹੇ ਆ, ਜੇ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਤੇ ਉਹਨਾਂ ਨੇ ਉਸ ਬਾਬਤ ਸਖਤੀ ਕਰਨੀ ਆ। ਬਜਟ ਨੂੰ ਲੈ ਕੇ ਇਸ ਟਾਈਮ ਰੌਲਾ ਜਿਹੜਾ ਉਹ ਚੱਲ ਰਿਹਾ ਮੈਡੀਕੇਡ ਕੱਟਸ ਦਾ। ਮੈਡੀਕੇਡ ਕੱਟਸ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਬਾਰਡਰ ਸਿਕਿਉਰਿਟੀ ਦਾ ਮਾਮਲਾ ਵਿੱਚ ਹੀ ਜੁੜਿਆ ਆ। ਬਿਲੀਅਨਸ ਆਫ ਡਾਲਰ ਜਿਹੜੇ ਉਸ ਦੇ ਵਿੱਚ ਐਕਸਟਰਾ ਦੀ ਮੰਗ ਹੈਗੀ ਆ, ਤੇ ਜੇ ਬਜਟ ਪਾਸ ਹੁੰਦਾ ਤੇ ਜੇ ਉਹਦੇ ਵਿੱਚ ਬਿਲੀਅਨਸ ਆਫ ਡਾਲਰ ਐਕਸਟਰਾ ਜਾਂਦੇ ਆ ਬਾਰਡਰ ਸਿਕਿਉਰਿਟੀ ਨੂੰ ਲੈ ਕੇ, ਤਾਂ ਉੱਥੋਂ ਇਹ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਸਖਤੀ ਜਿਹੜੀ ਇਹ ਵਧਾ ਸਕਦੇ ਨੇ। ਇਹ ਉਹੀ ਉਸ ਦੀ ਜਿਹੜੇ ਇੰਤਜ਼ਾਰ ਦੇ ਵਿੱਚ ਆ ਵੀ ਉਹਨਾਂ ਕੋਲ ਮਨੀ ਜਿਹੜੀ ਆ ਉਹ ਆਵੇ। ਨੋ ਡਾਊਟ ਹੁਣ ਰੌਲਾ ਰੱਪਾ ਅੱਗੇ ਨਾਲੋਂ ਘਟਿਆ ਆ,
ਪਰ ਇਹ ਨਾ ਸਮਝਿਆ ਜਾਵੇ ਵੀ ਕੋਈ ਸਾਰੇ ਜਾਣੇ ਦੇਖੋ ਸਾਰੇ ਜਾਣੇ ਚੱਕ ਵੀ ਨਹੀਂ ਹੋ ਸਕਦੇ, ਉਹ ਤਾਂ ਇੰਪੋਸੀਬਲ ਵਾਲੀ ਜਿਹੜੀ ਗੱਲ ਆ। ਪਰ ਤੁਸੀਂ ਅਜਿਹੇ ਜਿਹੜੇ ਕ੍ਰਿਕੀ ਦੇ ਵਿੱਚ ਜਿਹੜਾ ਉਹ ਨਾ ਫਸ ਜਿਓ। ਉਹ ਵੇਟ ਕਰ ਰਿਹਾ ਵੀ ਤੁਸੀਂ ਗਲਤੀ ਕਰੋ, ਤੇ ਜੇ ਸਾਡੇ ਤੁਸੀਂ ਹੱਥੇ ਚੜ੍ਹਦੇ ਆ ਤਾਂ ਫਿਰ ਅਸੀਂ ਤੁਹਾਨੂੰ ਜਿਹੜਾ ਉਹ ਤੰਗ ਪਰੇਸ਼ਾਨ ਜਿਹੜਾ ਉਹ ਕਰੀਏ। ਸੋ ਆਪਣਾ ਭਾਈ ਡਾਕੂਮੈਂਟੇਸ਼ਨ, ਕਾਗਜ਼ ਪੱਤਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਪਲੀਜ਼ ਅਪ ਟੂ ਡੇਟ ਜਿਹੜਾ ਉਹ ਰੱਖੋ। ਉਹਦੀ ਗਲਤੀ ਕਰਕੇ ਜਿਹੜਾ ਬੰਦਾ ਆ ਉਹ ਨਾ ਫਸੇ, ਜਿਹੜੀ ਤੁਸੀਂ ਆਪ ਠੀਕ ਜਿਹੜੀ ਉਹ ਰੱਖ ਸਕਦੇ ਹੈਗੇ ਆ। ਜੀ। ਤੇ ਅੱਜ ਦਾ USA ਟੂਡੇ ਵੀ ਰਿਪੋਰਟ ਕਰ ਰਿਹਾ ਵੀ ਆਈਸ ਵਾਲੇ ਇੱਕ ਨਵਾਂ ਤਰੀਕਾ ਵਰਤ ਰਹੇ ਆ, ਜਿਹਦੇ ਮੁਤਾਬਕ ਉਹ ਲੋਕਾਂ ਨੂੰ ਡਿਪੋਰਟ ਕਰ ਰਹੇ ਆ, ਤੇ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਚਾਰजेस ਜਾਂ ਕੋਈ ਥੈਫਟ ਦਾ, ਸ਼ਾਪ ਲਿਫਟਿੰਗ ਦਾ ਵੀ ਲੱਗਾ ਹੋਇਆ, ਤੇ ਉਹਨਾਂ ਨੂੰ ਬਿਨਾਂ ਕਿਸੇ ਕੋਰਟ ਹੀਅਰਿੰਗ ਤੋਂ, ਸੋ ਧੱਕਾ ਜਿਹੜਾ ਆ ਉਹ ਚੱਲ ਰਿਹਾ ਹੈਗਾ। ਲੇਕਿਨ ਰਾਈਲੀ ਐਕਟ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਤੁਹਾਨੂੰ ਪਤਾ ਹੀ ਆ ਵੀ ਜਾਰਜੀਆ ਦੀ ਜਿਹੜੀ ਨਰਸਿੰਗ ਸਟੂਡੈਂਟ ਜਿਸ ਨੂੰ ਮਾਰ ਦਿੱਤਾ ਗਿਆ ਸੀ 2024 ਦੇ ਵਿੱਚ ਇੱਕ ਇਮੀਗ੍ਰੈਂਟ ਵੱਲੋਂ, ਤੇ ਉਸ ਨੂੰ ਯੂਜ਼ ਕਰਕੇ ਕਹਿੰਦੇ ਵੀ ਈਵਨ ਜਿਹੜੇ ਲੋਕ ਸ਼ਾਪ ਲਿਫਟਿੰਗ, ਛੋਟੇ ਤੋਂ ਛੋਟਾ ਜਿਹੜਾ ਕ੍ਰਾਈਮ ਹੈਗਾ ਆ, ਉਹਦੇ ਵਿੱਚ ਵੀ ਜਿਹੜੇ ਇਨਵੋਲਵ ਆ, ਉਹਨਾਂ ਨੂੰ ਵੀ ਇਸ ਐਕਟ ਦੇ ਤਹਿਤ ਫੜ ਕੇ ਜਿਹੜਾ ਆ ਉਹ ਡਿਪੋਰਟ ਕੀਤਾ ਜਾ ਰਿਹਾ ਹੈਗਾ। ਸੋ ਇਹ ਆਪਣੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਸਾਰਿਆਂ ਨੂੰ ਬੇਨਤੀ ਜ਼ਰੂਰ ਆ ਵੀ ਭਾਈ ਆਪਣੇ ਇਮੀਗ੍ਰੇਸ਼ਨ ਦੇ ਪੇਪਰ ਬਿਲਕੁਲ ਠੀਕ ਰੱਖੋ, ਆਪਣੇ ਅਟਾਰਨੀ ਦੇ ਨਾਲ ਗੱਲਬਾਤ ਕਰਕੇ ਆਪਣੇ ਰੱਖੋ। ਐਡਰੈਸ ਵਾਲੇ ਕੰਮ 'ਚ ਕੋਈ ਕੁਤਾਹੀ ਨਾ ਜਿਹੜਾ ਉਹ ਕਰਿਓ, ਉਹ ਜਾਂ ਆਪਾਂ ਨੂੰ ਪਤਾ ਹੀ ਆ ਕੀ ਚੱਲ ਰਿਹਾ ਆ। ਜਾਂ ਬਿਲਕੁਲ। ਖਾਸ ਕਰਕੇ ਜਿਹੜੇ ਯੂਐਸ ਸਿਟੀਜ਼ਨ ਨਹੀਂ ਬਣੇ, ਅੱਜ ਦੀ ਡੇਟ 'ਚ ਯੂਐਸ ਦਾ ਗ੍ਰੀਨ ਕਾਰਡ ਦੀ ਵੀ ਕੋਈ ਵੈਲਿਊ ਨਹੀਂ ਹੈ। ਬਹੁਤ ਜ਼ਿਆਦਾ ਲੋਕ ਜਿਹੜੇ ਆ ਡਿਪੋਰਟ ਹੋ ਰਹੇ ਆ। ਪੈਮ ਬੌਂਡੀ ਦਾ ਕਹਿੰਦੀ ਹੈ ਮੈਂ ਜਿਹਦਾ ਮਰਜ਼ੀ ਜਿਹੜਾ ਗ੍ਰੀਨ ਕਾਰਡ ਆ ਉਹ ਰਿਵੋਕ ਕਰ ਸਕਦੀ ਹਾਂ, ਜਿਹੜੇ ਯੂਐਸ ਦੇ ਅਟਾਰਨੀ ਜਨਰਲ ਹੈਗੇ ਆ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਲੜਾਈ ਝਗੜਾ, ਕ੍ਰਾਈਮ ਦੇ ਵਿੱਚ ਇਨਵੋਲਵ ਨਾ ਹੋਵੋ। ਪਿਛਲੇ ਦਿਨਾਂ 'ਚ ਇੱਕ ਆਪਣਾ ਪੰਜਾਬੀ ਮੂਲ ਦਾ ਬੰਦਾ ਵੀ ਰਿਪੋਰਟ ਕੀਤਾ ਗਿਆ, ਕਿਤੇ ਲੜਾਈ ਝਗੜੇ ਦੇ ਵਿੱਚ ਇਨਵੋਲਵ ਸੀ। ਉਹ ਫਿਰ ਕਈ ਵਾਰੀ ਜਦੋਂ ਅਸੀਂ ਨਿਊਜ਼ ਸ਼ੇਅਰ ਕਰ ਦਿੰਦੇ, ਫਿਰ ਸਾਨੂੰ ਕਾਲ ਕਰ ਦਿੰਦੇ ਵੀ ਭਾਈ ਤੁਸੀਂ ਭਾਜੀ ਫੋਟੋ ਨਾ ਸ਼ੇਅਰ ਕਰੋ ਜੀ, ਜਦੋਂ ਬਾਕੀ ਦੇ ਅਮਰੀਕਾ ਦਾ ਜਿਹੜਾ ਸਾਰਾ ਮੀਡੀਆ ਹੈ ਉਹਦੇ ਤੇ ਉਹ ਫੋਟੋ ਲਾਈ ਹੁੰਦੀ ਆ। ਸੋ ਪਲੀਜ਼ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਕਿਉਂਕਿ ਸਾਡਾ ਕੋਈ ਕਿਸੇ ਦਾ ਮਕਸਦ ਨਹੀਂ ਹੈ ਵੀ ਕਿਸੇ ਦਾ ਜਿਹੜਾ ਨੁਕਸਾਨ ਹੋਵੇ। ਸੋ ਆਪਾਂ ਤਾਂ ਇਹੀ ਕਹਿੰਦੇ ਆ ਵੀ ਹਾਂ ਬਿਲਕੁਲ ਜਿਹੜੇ ਕ੍ਰਿਮੀਨਲ ਬੰਦੇ ਆ, ਜਿਹਦਾ ਕ੍ਰਾਈਮ ਦਾ ਕਿਸੇ ਤਰ੍ਹਾਂ ਦਾ ਰੈਕਡ ਹੈਗਾ, ਉਹ ਬੰਦਿਆਂ ਨੂੰ ਜ਼ਰੂਰ ਡਿਪੋਰਟ ਕਰਨਾ ਚਾਹੀਦਾ ਹੈਗਾ। ਪਰ ਇਸ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਰੀਫ ਬੰਦੇ ਆ ਉਹ ਵੀ ਰਗੜ ਹੋ ਰਹੇ ਆ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ ਗ੍ਰੀਨ ਕਾਰਡ ਵਾਲੇ ਨੂੰ ਚੱਕ ਲਿਆ ਤੇ 3 ਦਿਨਾਂ ਬਾਅਦ ਛੱਡਿਆ, ਕਹਿੰਦੇ ਜੀ ਹੁਣ ਠੀਕ ਆ ਤੂੰ ਜਾ ਸਕਦਾ। ਕੋਈ ਈਵਨ ਸੌਰੀ ਤੱਕ ਵੀ ਇਹ ਨਹੀਂ ਕਿਹਾ, ਇਹ ਵੀ ਨਹੀਂ ਕਿਹਾ ਵੀ ਮਿਸ ਅੰਡਰਸਟੈਂਡਿੰਗ ਹੋਈ ਹੈਗੀ ਆ। ਜੀ ਬਿਲਕੁਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਹਰਜੋਤ ਸਿੰਘ ਜੀ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।